अच्छा बजुर्गो 47 तो पहले इस गल का पता सी कि ਤੁਹਾਨੂੰ ਆਪਣਾ ਪਿੰਡ ਛੱਡਣਾ ਪੈਣਾ? ਨਾ ਪਤਾ ਇੱਕ ਸਾਡਾ ਮਸਾਇਆ ਸੀ ਉਹ ਰਿਟਾਇਰ ਹੋ ਗਿਆ ਬਹਾਦਰ ਮਹੰਮਦ ਸੀਗਾ। ਓਏ ਤਰੀਕ ਉਹ ਦੱਸ ਦਿਆ ਪਿੰਡ ਕਦੀ ਕਿਹਨੇ ਛੱਡਿਆ ਕੁਝ ਨਹੀਂ ਹੋਣਾ। ਉਹ ਗਾਲਾਂ ਕੱਢਦੇ ਜਿਹੜੇ ਲੋਕ ਜਾਂਦੇ ਪੁੱਛ। ਅੱਛਾ ਨਿਕਲੇ ਕਿਦਾਂ ਪਿੰਡ ਤੋਂ ਤੁਹਾਨੂੰ ਕੱਢਿਆ ਗਿਆ ਜਾਂ ਹੱਸੀ ਖੁਸ਼ੀ ਆ ਕਿਸੇ ਨੇ ਕੱਢਿਆ ਆਪੇ ਹੀ। ਹਾਂਜੀ ਦੇਖੋ ਦੇਖੀ ਤੁਹਾਨੂੰ ਮੁਸ਼ਕਲੀ ਟੁੱਕੀ ਨਹੀਂ ਦੇਖੀ ਮੈਂ ਵੀ ਚਲ ਗਿਆ ਮੇਰੇ ਵਾਲੇ ਵੇਖ ਕੇ ਆ ਚਲ ਗਿਆ। ਭਰਾਪੁਰ ਕਸਬਾ ਸੀ ਬਹਿਰਮ ਖਾਨ ਦੇ ਨਾਂ ਤੇ ਪਿੰਡ ਰਾਮਪੁਰ ਹੋ ਗਿਆ ਪਿੰਡੀ ਰੰਗੜਾਂ ਦੀ। ਅੱਛਾ ਤੇ ਕਾਲਾ ਸਰਦਾਰਾਂ ਦਾ। ਹਾਂਜੀ ਮਿਆਣੇ ਚ ਭੇਜਦਾ ਨੇ ਜਿਹੜਾ ਸ਼ਿਕਾਰੀ ਫੜਦੇ ਬੱਚੀਆਂ ਮੁੱਛੀਆਂ ਫੜਦੇ ਕਈ ਜਿਹੜਾ ਸੁਲਤਾਨੀ ਥੋੜਾ ਜਿਹਾ ਦੂਰ ਗੱਲ ਨਹੀਂ ਫਿਰ ਦੂਰ ਆ ਦਰੰਗਲਾ ਵੀ ਦੂਰ ਹੈ। ਅੱਛਾ ਕਾਲਾ ਰਾਮ ਸਾਡੇ ਕੋਲ ਦੂਰ ਸਹੀ ਅਸੀਂ ਗਏ ਦਲੇਰਪੁਰ ਸ਼ਾਦੀ ਤੋਂ ਸਾਰੇ ਰਸਤੇ ਜਾਂਦੇ ਉਹ ਪਿੰਡ ਹੀ ਪਠਾਣਾ ਦਲੇਰਪੁਰ ਦੇ ਮਾਮਾ ਨੇ। ਨੱਥਾ ਸਿੰਘ ਰੋੜਾ ਸੀ ਸਿਆਣਾ ਸਭ ਕੋਲ ਬੜੀ ਵਡੇਰੀ ਉਮਰ ਦਾ ਸੀ। ਨੱਥਾ ਸਿੰਘ ਉਹਦਾ ਪੁੱਤਰ ਗੁਰਦਿਆਲ। ਅੱਛਾ ਹਰਬੰਸ ਸਿੰਘ ਉਹਦਾ ਪੁੱਤਰ ਮੇਰੇ ਨਾਲ ਪੜਦਾ ਸੀ। ਮਾਧੋ ਸਿੰਘ ਰੋੜਾ। ਅੱਛਾ ਉਹ ਹਕਮਤ ਕਰਦਾ ਸੀ। ਉਹਦਾ ਮੁੰਡਾ ਜਗਮੋਹਨ ਲਾਲ ਸੀ ਉਹ ਮੇਰੇ ਕੋਲ ਆਉਣ ਜਾਣ ਸੀ। ਜਗਮੋਹਨ ਲਾਲ ਨੇ ਸਿਨੇਮਾ ਦੇਖਣ ਚੱਲੇ ਤੇ ਦਾਦੀ ਪਰਮਾਤਮਾ ਤੁਹਾਡੀਆਂ ਸਾਂਝਾਂ ਰੱਖੇ। ਬੜੀ ਖੁਸ਼ ਮੈਨੂੰ ਕਹਿੰਦਾ ਫਿਲਮ ਦੇਖ ਰਾਜ ਬਹੁਤ ਪਿਆਰ ਕੀਤਾ। ਜਗਿੰਦਰਪਾਲ ਮਹਿੰਦਰਪਾਲ ਗੱਲਾਂ ਮੰਡੀ ਦੁਕਾਨਾਂ ਆਇਲ ਮਿਲ ਤੇ ਨਾਲ ਵਾਲਾ ਮਹਿੰਦਰਪਾਲ ਹੀ ਨਾ ਬੜੀ ਦੇਰ ਦਾ ਚੱਲ ਗਿਆ ਸੀ। ਜਗਿੰਦਰਪਾਲ ਦਾ ਭਰਾ ਗੁਰਦਾਸਪੁਰ ਉੱਥੇ ਸੀਤਾਰਾਮ ਸੀ ਬੜਾ ਵੱਡਾ ਬੰਦਾ ਉਹਦੇ ਵੱਲੋਂ ਦੀ ਸ਼ਾਦੀ ਹੋਈ ਸੀ। ਗੁਰਦਾਸ ਸਭ ਕੋਲ ਵੱਡਾ ਬੰਦਾ ਸੀ। ਕਿਤਾਂ ਦੇ ਖਲੋ ਕੇ ਨਾ ਕਰਕੇ ਖਲੋ ਗਏ ਕਹਿੰਦੇ ਵੀ ਤੁਹਾਨੂੰ ਮੁਸਲਮਾਨ ਈਦ ਦੇ ਚੰਦ ਦੀ ਖੁਸ਼ੀ ਨਹੀਂ ਹੁੰਦੀ ਖੁਸ਼ੀ ਹੈ ਤੁਹਾਨੂੰ ਦੇਖ ਕੇ। ਅੱਛਾ ਤੇ ਹੁਣ ਦਿਲ ਕਰਦਾ ਵੈਸੇ ਪਿੰਡ ਆਪਣੇ ਜਾਣ ਨੂੰ? ਕਿਹਦਾ ਦਿਲ ਨਹੀਂ ਮੈਂ ਤੁਹਾਨੂੰ ਦੱਸਿਆ ਜਾਣੋ ਤਾਂ ਕਰਦਾ ਨਹੀਂ ਸਾਰਾ। ਹਾਂ ਕਦੀ ਖਾਬਾਂ 'ਚ ਗੇੜਾ ਲੱਗਾ ਹੋਵੇ? ਲੱਗਦਾ ਹੀ ਨਾ ਤੁਸੀਂ ਗੱਲਾਂ ਕਰ ਲੈ ਹੁਣ ਗੇੜਾ ਲੱਗਣਾ ਪਿਆ। ਤੁਸੀਂ ਗੱਲਾਂ ਬਿਲਕੁਲ ਉੱਥੇ ਚੱਲ ਗਿਆ ਕੰਮ ਬੈਠੇ ਰਹੇ ਤੇ ਉੱਥੇ ਗੱਲ ਚੱਲ ਗਈ ਨਹੀਂ ਸਾਹ ਕਰ ਤਾਕੀ ਦਰਵਾਜ਼ੇ ਸੀ ਉਹ ਦਰਵਾਜ਼ਾ ਲੱਗਾ ਨਹੀਂ ਮੂਲਾਂ ਦੇ ਵੇਲੇ। ਅੱਛਾ ਉੱਥੇ ਦਰਵਾਜ਼ਾ ਮੋਚੀ ਦਰਵਾਜ਼ਾ ਮਾਮੜੀ ਦਰਵਾਜ਼ਾ। ਇੱਕ ਅੱਲਾ ਵਾਲਾ ਹੋਟਲ ਵੀ ਹੈ ਜਦੋਂ ਅੱਲਾ ਵਾਲਾ ਹੋਟਲ ਆਹੋ ਗਏ ਜੀ। ਅੱਛਾ ਕਸ਼ਮੀਰੀਆਂ ਦਾ ਹੋਟਲ ਚੱਲਦਾ। ਇਹ ਅੰਮ੍ਰਿਤਸਰ ਦੀ ਗੱਲ ਦੱਸ। ਅੰਮ੍ਰਿਤਸਰ ਉਹ ਜਿਵੇਂ ਸਾਡੀ ਨਾ ਆਪਣਾ ਅਨਾਰਕਲੀ ਜੀ ਨਾ ਉੱਥੇ ਰਾਮ ਬਾਜ਼ਾਰ ਸੀ ਤਬਾਹ ਹੋ ਗਏ। ਹੁਣ ਜਦੋਂ ਅਸੀਂ ਤਬਾਹ ਉੱਥੇ ਮਾਨ ਸਿੰਘ ਕਾਹਨ ਸਿੰਘ ਦੀ ਬੜੀ ਵੱਡੀ ਦੁਕਾਨ ਸੈਂਟ ਵਾਲਿਆਂ ਦੀ ਹੈ ਜਾਂਦੀ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਰਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਬਜ਼ੁਰਗਾਂ ਰਾਹੀਂ ਜਿਨ੍ਹਾਂ ਨੇ ਅੰਨ ਵੰਡਿਆ ਪੰਜਾਬ ਵੇਖਿਆ ਉਹਨਾਂ ਬਜ਼ੁਰਗਾਂ ਰਾਹੀਂ ਆਪ ਜੀ ਦੇ ਰੂਬਰੂ ਪੇਸ਼ ਹੁੰਦੇ ਆ। ਇਸ ਵੇਲੇ ਅਸੀਂ ਮੌਜੂਦ ਹਾਂ ਜੀ ਨਾਰੋਵਾਲ ਦੇ ਵਿੱਚ ਔਰ ਸਾਡੇ ਨਾਲ ਇੱਕ ਐਸੇ ਬਜ਼ੁਰਗ ਮੌਜੂਦ ਨੇ ਜਿਨ੍ਹਾਂ ਨੇ ਉਹ ਅੰਨ ਵੰਡਿਆ ਪੰਜਾਬ ਵੇਖਿਆ। ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹ ਪੁਰਾਣਾ ਵਸੇਬ ਉਹ ਸੱਭਿਆਚਾਰ ਉਹ ਸਾਂਝ ਉਹ ਸਾਰੀਆਂ ਗੱਲਾਂ ਇਹਨਾਂ ਕੋਲ ਪੁੱਛਦੇ ਹਾਂ ਤੇ ਨਾਲ ਦੇ ਨਾਲ ਪੁੱਛਦੇ ਹਾਂ ਕਿ ਬਜ਼ੁਰਗ ਕਿੱਥੋਂ ਆਏ ਨੇ। ਬਾਬਾ ਜੀ ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਤਬੀਅਤ ਠੀਕ ਜੀ? ਨਾਂ ਕੀ ਤੁਹਾਡਾ? ਬਸ਼ੀਰ ਖਾਨ ਸ਼ੇਰਵਾਨੀ। ਬਸ਼ੀਰ ਖਾਨ ਸ਼ੇਰਵਾਨੀ ਤੇ ਤੁਹਾਡੇ ਵਾਲਦ ਸਾਹਿਬ ਦਾ? ਹਾਜੀ ਗੁਲਾਮ ਨਬੀ ਖਾਨ ਸ਼ੇਰਵਾਨੀ। ਤੇ ਦਾਦਾ ਜੀ ਦਾ ਨਾਮ ਚੇਤੇ? ਗੌਸ ਖਾਨ। ਬਜ਼ੁਰਗੋ ਆਪਾਂ ਜਿਹੜੇ ਪਿੰਡ ਬੈਠੇ ਆ ਇਹ ਪਿੰਡ ਦਾ ਕੀ ਨਾਂ ਜੇ? ਇਹ ਕਾਗਜ਼ਾਂ ਵਿੱਚ ਕੋਈ ਨਾਂ ਨਹੀਂ ਸੀ ਜੀ। ਅੱਛਾ ਇਸਤੇਮਾਲ ਸਨ ਇਹ 12 ਪੱਤੀਆਂ ਸਨ ਇਸ ਕਰਕੇ ਇਹਨੂੰ 12 ਮੰਗਾ ਕਹਿੰਦੇ। 12 ਮੰਗਾ? ਹਾਂਜੀ 12 ਪੱਤੀਆਂ ਆਸੇ ਪਾਸੇ 12 ਛੋਟੇ ਪਿੰਡ ਸੀ। ਉਹਦੀ ਵਜ੍ਹਾ ਨਾਲ ਜ਼ੁਬਾਨੀ 12 ਮੰਗਾ ਕਾਗਜ਼ਾਂ ਵਿੱਚ ਕੋਈ ਨਹੀਂ ਸੀ। ਅੱਛਾ ਹਾਂਜੀ ਇਹ ਹੁਣ ਇਸਤੇਮਾਲ ਹੋਇਆ ਤਾਂ ਹੁਣ ਕਾਗਜ਼ਾਂ 12 ਮੰਗਾ ਲਿਖਣਾ ਪੜਦਾ। 12 ਮੰਗੇ ਦੇ ਲਾਗੇ ਕਿਹੜੇ ਪਿੰਡ ਨੇ ਇੱਥੇ? ਦਰਿਆ ਮਨਾਸਾ ਜਰਪਾਲ ਮਨਾਸਾ ਕੜਗਾਲ ਮਨਾਸਾ ਨੰਗਲ ਮਨਾਸਾ ਕੋਠੇ ਮਨਾਸਾ ਇਹ ਬਿਲਕੁਲ ਨਜ਼ਦੀਕ ਨੇ। ਇਹ ਮਨਹਾਸਾਂ ਦੇ ਪਿੰਡ ਸੀਗੇ? 12 ਪਿੰਡ ਮਨਹਾਸਾਂ ਦੇ। ਅੱਛਾ ਤੇ 12 ਪਿੰਡ ਕਾਲਵਾਂ ਜੱਟਾਂ ਦੇ ਬਾਰਡਰ ਤੇ। ਇਹਨੂੰ ਤਹਿਸੀਲ ਕਿਹੜੀ ਲੱਗਦੀ ਹੈ? ਇਹਨੂੰ ਤਹਿਸੀਲ ਲੱਗਦੀ ਸ਼ਕਰਗੜ੍ਹ ਤੇ ਜ਼ਿਲ੍ਹਾ ਵੀ ਸ਼ਕਰਗੜ੍ਹ। ਜ਼ਿਲ੍ਹਾ ਗੁਰਦਾਸਪੁਰ ਪਹਿਲੇ ਹੀ ਹੁਣ ਆਪਣਾ ਨਾਰੋਵਾਲ ਬਣ ਗਿਆ। ਪਹਿਲਾਂ ਸਿਆਲਕੋਟ ਹੀ ਹੁਣ ਨਾਰੋਵਾਲ ਬਣ ਗਿਆ। ਇੱਥੋਂ ਬਾਰਡਰ ਦਾ ਕਿੰਨਾ ਰਾਹ ਹੈਗਾ ਤੇ ਬਾਰਡਰ ਤੇ ਆਪਾਂ ਲਾਗੇ ਨਹੀਂ ਬੈਠੇ? ਬਾਰਡਰ ਨਜ਼ਦੀਕ ਹੀ ਜੀ। ਅੱਛਾ ਨਜ਼ਦੀਕ। ਤੇ ਕਰਤਾਰਪੁਰ ਸਾਹਿਬ ਇੱਥੋਂ ਕਿੰਨਾ ਕੁ ਹੈਗਾ? ਕਰਤਾਰਪੁਰ
ਪੈਦਲ ਦੇ ਰਸਤੇ ਤੇ ਹੋਣਾ ਜੀ ਕੋਈ ਮੇਰਾ ਖਿਆਲ 10-12 ਮੀਲ ਹੋਣਾ। 10-12 ਮੀਲ? ਹਾਂਜੀ, ਪੈਦਲ ਜਾਈਏ ਸਿੱਧੇ ਪਿੰਡਾਂ 'ਚ। ਅੱਛਾ ਅੱਛਾ। ਤੇ ਨੂਰਪੁਰ ਰਸਤੇ ਜ਼ਿਆਦਾ। ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਦੇ ਵਸਿੰਦੇ ਹੋ ਇਸ ਪਿੰਡ ਦੇ ਜਾਂ ਉਧਰੋਂ ਆਏ ਹੋ? ਮੁਹਾਜਰ ਭਰਾਂਪੁਰ ਕਸਬਾ ਸੀ, ਬਹਿਰਮ ਖਾਨ ਦੇ ਨਾਂ ਤੇ। ਬਹਿਰਮ ਖਾਨ ਦੇ ਨਾਂ ਤੇ? ਹਾਂਜੀ, ਤਰੇਹੀ ਕਸਬਾ, ਭਰਾਂਪੁਰ ਤੇ ਕਲਾਨੌਰ, 2 ਕਸਬੇ ਤਰੇਹੀ। ਤੇ ਤੁਹਾਨੂੰ ਤਹਿਸੀਲ ਕਿਹੜੀ ਲੱਗਦੀ ਸੀ? ਤਹਿਸੀਲ ਵੀ ਜ਼ਿਲ੍ਹਾ ਵੀ ਗੁਰਦਾਸਪੁਰ ਲੱਗਦਾ। ਗੁਰਦਾਸਪੁਰ ਲੱਗਦਾ। ਠੀਕ ਹੈ। ਸਾਡਾ ਦੀਨਾ ਨਗਰ ਸੀ। ਦੀਨਾ ਨਗਰ ਜੀ। ਤੁਹਾਡਾ ਜਿਹੜਾ ਬਹਿਰਮ ਖਾਨ ਸੀ, ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਬਹਿਰਮ ਖਾਨ ਨਹੀਂ, ਬ੍ਰਹਮਪੁਰ। ਬਹਿਰਾਮਪੁਰ, ਸੌਰੀ। ਸਭ ਕੋਲੋਂ ਦੀ ਰਾਏਪੁਰ। ਰਾਏਪੁਰ। ਔਰਤਾਂ ਕਹਿੰਦੇ ਰਾਏਪੁਰ ਗੁਜਰੀ ਬ੍ਰਹਮਪੁਰ। ਅੱਛਾ। ਹਾਂਜੀ, ਉਹ ਬਿਲਕੁਲ ਨਜ਼ਦੀਕ। ਅੱਛਾ। ਤੇ ਰੰਗੜਾ ਦੀ ਪਿੰਡੀ ਸੀ, ਉਹ ਵੀ ਨਜ਼ਦੀਕ ਸੀ। ਸਹੀ। ਧਰਮਾ ਦਾ ਹਸਪਤਾਲ ਸੀ, ਉਹਨਾਂ ਹੀ ਬ੍ਰਹਮਪੁਰ ਨੂੰ ਤੇ ਉਹਨਾਂ ਪਿੰਡੀ ਨੂੰ। ਅੱਛਾ। ਇੱਕ ਮਸਜਿਦ ਸੀ, ਮੁਗਲਾਂ ਦੇ ਵੇਲੇ ਦੀ ਬਣੀ ਸੀ, ਰਾਮਪੁਰ ਨੂੰ ਵੀ ਉਹਦੀ ਬ੍ਰਹਮਪੁਰ ਨੂੰ ਦਰਮਿਆਨ। ਅੱਛਾ। ਹਾਂਜੀ। ਤੇ ਤਕਾਲਾ ਸੀ ਜੱਟਾਂ ਦਾ ਪਿੰਡ, ਤੁਹਾਡਾ ਸਰਦਾਰਾਂ ਦਾ, ਉਹ ਵੀ ਨਜ਼ਦੀਕ ਸਾਡੇ ਕੋਲ। ਉਹਦੇ ਫਿਰ ਅੱਗੇ ਆਉਂਦੇ ਸੁਲਤਾਨੀ, ਜੱਟਾਂ ਦੀ ਫਿਰ ਗਲੜੀ, ਮਿਆਣੀ ਸੀ, ਉਹਦੇ ਸ਼ਿਕਾਰ ਆਉਂਦੇ ਨੇ, ਸ਼ਿਕਾਰ ਗਾਵਾਂ ਝਬੇਲ ਵਾਲੀ ਮਿਆਣੀ। ਮਿਆਣੀ ਤੁਹਾਡੇ ਲਾਗੇ ਸੀ? ਬਿਲਕੁਲ ਨਜ਼ਦੀਕ। ਅੱਛਾ। ਮਿਆਣੀ ਹੁੰਦੀ ਨਜ਼ਦੀਕ ਬ੍ਰਹਮਪੁਰ ਦੇ। ਸਹੀ। ਗੁਰਦਾਸਪੁਰ ਨੂੰ ਜਾਂਦੀ ਕੱਚੀ ਸੜਕ। ਹਾਂ ਹਾਂ। ਇੱਧਰੋਂ ਅਸੀਂ 5 ਮੀਲ ਤੇ ਪੱਕੀ 7 ਮੀਲ ਗਲੜੀ ਵਾਲੇ ਰਸਤੇ। ਹਾਂਜੀ। ਸਹੀ। ਇਹ ਪਿੰਡ ਸਾਡੇ ਨਜ਼ਦੀਕ ਨੇ। ਤੁਹਾਡੇ ਪਿੰਡ 'ਚ ਰਲਵਾ ਮਿਲਵਾ ਵਸੇਬ ਸੀ? ਹਿੰਦੂ, ਸਿੱਖ, ਮੁਸਲਮਾਨ ਸਾਰੇ ਹੈਗੇ? ਸਭ ਕੁਝ ਸਾਰਾ। ਹਿੰਦੂ ਤੇ ਮੁਸਲਮਾਨ ਬਰਾਬਰ ਦੇ। ਸਰਦਾਰਾਂ ਘਰ ਰੋੜੇ ਸਰਦਾਰ ਨਹੀਂ ਹੁੰਦੇ? ਆਹੋ। ਨੱਥਾ ਸਿੰਘ ਰੋੜਾ ਸੀ, ਸਿਆਣਾ, ਸਭ ਕੋਲ ਬੜੀ ਵਡੇਰੀ ਉਮਰ ਦਾ ਸੀ। ਨੱਥਾ ਸਿੰਘ? ਉਹਦਾ ਪੁੱਤਰ ਗੁਰਦਿਆਲ। ਅੱਛਾ। ਹਰਬੰਸ ਸਿੰਘ ਉਹਦਾ ਪੁੱਤਰ ਮੇਰੇ ਨਾਲ ਪੜ੍ਹਦਾ ਰਿਹਾ। ਹਰਬੰਸ ਸਿੰਘ ਤੁਹਾਡੇ ਨਾਲ ਪੜ੍ਹਦਾ ਰਿਹਾ ਕਿ ਉਹਦਾ ਮੁੰਡਾ? ਗੁਰਦਿਆਲ ਦਾ ਬੇਟਾ ਸੀ ਹਰਬੰਸ ਸਿੰਘ। ਅੱਛਾ। ਨੱਥਾ ਸਿੰਘ ਦਾ ਪੋਤਰਾ ਸੀ। ਅੱਛਾ। ਕਰਿਆਨੇ ਦੀ ਦੁਕਾਨ ਸੀ ਨੱਥਾ ਸਿੰਘ ਦੀ, ਬੜੀ ਵੱਡੀ ਤਗੜੀ ਦੁਕਾਨ, ਬੜਾ ਕਾਰੋਬਾਰ ਸੀ। ਅੱਛਾ। ਹੋਰ ਕਿਹੜੇ ਕਿਹੜੇ ਸੀ? ਹੋਰ ਆਇਆ ਸੀ ਮਾਧੋ ਸਿੰਘ ਰੋੜਾ। ਅੱਛਾ। ਉਹ ਹਕਮਤ ਕਰਦਾ ਸੀ। ਹਾਂ। ਮਾਧੋ ਸਿੰਘ ਰੋੜਾ। ਅੱਛਾ। ਹਾਂਜੀ। ਉਹਦਾ ਮੁੰਡਾ ਜਗਮੋਹਨ ਲਾਲ ਸੀ, ਉਹ ਮੇਰੇ ਕੋਲ ਆਉਣ ਜਾਣ ਸੀ। ਜਗਿੰਦਰਪਾਲ, ਮਹਿੰਦਰਪਾਲ, ਗੱਲਾਂ ਮੰਡੀ ਦੁਕਾਨਾਂ, ਆਇਲ ਮਿੱਲ, ਰਾਈਸ ਮਿੱਲ, ਬਹੁਤ ਤਗੜੇ ਬੰਦੇ ਉਹ। ਅੱਛਾ। ਉੱਥੇ ਇੱਕ ਸਰਦਾਰ ਸੀ, ਇੱਥੇ ਜੇਲ੍ਹ 'ਚ ਤੇ ਵੀ ਉਹ ਜੇਲ੍ਹ 'ਚ ਸੀ, ਨਾਰੋਵਾਲ ਨੇ। ਇਹਨੇ ਕਿਹਾ ਜਾਣ ਲਾ, ਜਗਮੋਹਨ ਨੇ ਕਿਹਾ ਬਹੁਤ ਸੇਵਾ ਕੀਤੀ ਉਹਦੀ ਸਰਦਾਰ, ਉਹਨੂੰ ਮਲੂਮ ਨਹੀਂ ਹੋਣ ਦਿੱਤਾ, ਤੂੰ ਹਿੰਦੁਸਤਾਨ ਜਾ ਕੇ ਪਾਕਿਸਤਾਨ। ਅੱਛਾ। ਇਹਦੇ ਨਾਂ ਤੇ ਕਹਿੰਦਾ ਮੈਂ ਜਾਣ ਲਾ, ਕਹਿੰਦਾ ਪੰਜਾਬ ਸਰਕਾਰ ਕਰਦਾ ਲੈਂਦੀ, ਉਹਨਾਂ ਨੂੰ ਕੌਣ ਜਾਣ। ਬਹੁਤ ਤਗੜੇ ਬੰਦੇ। ਅੱਛਾ। ਉਹ ਮੈਨੂੰ ਕਹਿੰਦਾ ਕੱਲਾ ਭਰਾ ਜੀ ਮੈਂ ਤੈਨੂੰ ਬੰਬੇ ਤੱਕ ਫੇਰ ਕੇ ਲਿਆਵਾਂਗਾ। ਮੈਂ ਮੈਨੂੰ ਸੂਟ ਸਾਟ ਪਾਉਂਦਾ ਟਾਈ, ਕਹਿੰਦਾ ਕਿਹੜਾ ਲਿਖਿਆ। ਸਹੀ। ਬਜ਼ੁਰਗੋ ਇੰਨਾ ਸਾਰਾ ਕੁਝ ਯਾਦ ਆ? ਉਮਰ ਕਿੰਨੀ ਸੀ ਤੁਹਾਡੀ? ਉਮਰ ਹੁਣ ਕਿੰਨੀ ਉਮਰ ਹੈ ਤੁਹਾਡੀ? ਡੇਟ ਬਸ 31 ਦੀ ਤੁਸੀਂ ਹਿਸਾਬ ਲਾ ਲਓ। 31 ਦੀ ਪੈਦਾਇਸ਼ ਤੁਹਾਡੀ? ਮਤਲਬ ਕਿ 16 ਸਾਲ ਤੁਹਾਡੀ ਉਦੋਂ ਉਮਰ ਹੈ ਸੀ, ਹੁਣ 91-92 ਸਾਲ ਦੇ ਹੈਗੇ ਹੋ। ਲਾਗੇ ਛਾਗੇ ਚਲੀ ਗਿਆ ਮੈਂ, ਦੱਸਦਾ 70-75 ਹੈ ਜੀ। ਅੱਛਾ। ਮੈਂ ਕਿਹਾ ਨਜ਼ਰ ਆਇਆ ਨਾ ਜਾਵਾਂ। ਥੋੜੀ ਮੈਨੂੰ ਪਤਾ ਕੀ ਯਾਰ ਬੇਟਾ ਸਾਡਾ ਦੋਸਤ ਆ, ਕਹਿੰਦਾ ਮੈਂ ਤੇਰੇ ਨਾਲ ਦਰਖਤ ਨਹੀਂ ਦਿਆ। ਸਹੀ ਹੋ ਗਿਆ। ਤੇ ਉੱਥੇ ਬਜ਼ੁਰਗੋ ਤੁਹਾਡੇ ਪਿੰਡ ਦੀਆਂ ਕੋਈ 4 ਗੱਲਾਂ ਦੱਸੋ। ਤੁਹਾਡਾ ਵਸੇਬ ਕਿਸ ਤਰ੍ਹਾਂ ਦਾ ਸੀ? ਤੁਹਾਡਾ ਸੱਭਿਆਚਾਰ ਕਿਸ ਤਰ੍ਹਾਂ ਦਾ ਸੀ? ਰਹਿਣ ਸਹਿਣ ਕਿੱਦਾਂ ਦਾ ਸੀ? ਬਹੁਤ ਠੀਕ ਸੀ ਸਾਡਾ। ਵਿਆਹਾਂ ਸ਼ਾਦੀਆਂ ਤੇ ਆਣ ਜਾਣ ਹੈ ਸੀ? ਬਿਲਕੁਲ। ਤੁਹਾਨੂੰ ਦੱਸਿਆ ਸਾਡਾ ਉਹਨਾਂ ਬਹੁਤ ਮੇਲ ਮਿਲਾਪ ਸੀ। ਉਹ 2 ਭਰਾ, ਇੱਕ ਦੀਆਂ ਬੇਟੀਆਂ 6-7 ਮਹਿੰਦਰਪਾਲ ਦੀਆਂ, ਤੇ ਬੇਟਾ ਕੋਈ ਨਹੀਂ ਸੀ। ਉਹਦਾ ਖਾਦ ਖੁਦ ਜਾਂਦੇ ਲੈਣ। ਹਾਂ ਹਾਂ। ਤੇ ਉਹ ਖਾਦ ਖੁਦ ਪਾਉਣਾ ਇਹਦੇ ਬਾਬੇ ਨੇ। ਮੇਰਾ ਬੇਟਾ ਸੀ ਕੋਈ ਮਹਿੰਦਰਪਾਲ ਨੇ, ਤਾਂ ਕਹਿੰਦਾ ਦੇਖ ਕਿੰਨਾ। ਅੱਛਾ। ਉਹ ਜਗਮੋਹਨ ਲਾਲ ਨੇ ਸਿਨੇਮਾ ਦੇਖਣ ਚੱਲਦੇ ਤੇ ਦਾਦੀ ਪਰਮਾਤਮਾ ਤੁਹਾਡੀਆਂ ਸਾਂਝਾਂ ਰੱਖੇ। ਬੜੀ ਖੁਸ਼। ਮੈਨੂੰ ਕਹਿੰਦਾ ਫਿਲਮ ਦੇਖ ਰਾਜ ਨਾ। ਬਹੁਤ ਪਿਆਰ ਕੀਤਾ। ਉਦੋਂ 16 ਸਾਲ ਉਮਰ ਸੀ, ਤੁਸੀਂ ਪੜ੍ਹਦੇ ਰਹੇ ਹੋ? ਪੜ੍ਹਦਾ ਰਿਹਾ ਜੀ, ਹੋਰ ਮੈਂ ਕਿਤੇ ਲੰਗਰ ਜਾ। ਉਦੋਂ ਪੜ੍ਹਾਈ ਲਿਖਾਈ ਘੱਟ ਹੀ ਸੀਗੀ ਨਾ, ਮੈਂ ਤਾਂ ਪੁੱਛਣ। ਨਹੀਂ, ਤੁਹਾਡੀ ਗੱਲ ਬਜਾ। ਆਰੀਆ ਸਮਾਜ ਸਕੂਲ ਸੀ ਤੇ ਮਿਡਲ ਤੱਕ ਤੁਹਾਡੇ ਪਿੰਡ 'ਚ ਹੈ ਸੀ ਸਕੂਲ? ਹਾਂਜੀ, ਆਰੀਆ ਸਮਾਜ ਦਾ ਮਿਡਲ ਤੱਕ। ਅੱਛਾ। ਫਿਰ ਪਠਾਣਾ ਦੀ ਇੱਕ ਅੰਜਮਨ ਬਣੀ, ਉਹਦਾ ਸਲਾਮੀ ਹਾਈ ਸਕੂਲ ਖੋਲ੍ਹਿਆ, ਮੈਂ ਉੱਥੇ ਪੜ੍ਹਦਾ। ਸਹੀ ਸਹੀ। ਬਚਪਨ ਦੇ ਯਾਰ ਬੇਲੀ ਕੋਈ ਤੁਹਾਡੇ ਨਾਲ ਕਲਾਸ ਫੈਲੋ, ਕੋਈ ਜਮਾਤੀ ਹੈ? ਸੀ ਪ੍ਰੇਮਨਾਥ ਸੀ। ਪ੍ਰੇਮਨਾਥ ਹੋ ਗਿਆ। ਹਰਬੰਸ ਸਿੰਘ ਸਾਨੂੰ ਜਿਹੜਾ ਦੱਸਿਆ, ਗੁਰਦਿਆਲ ਸਿੰਘ ਦਾ ਬੇਟਾ ਉਹ ਸੀ। ਹਾਂਜੀ। ਸਹੀ। ਹਾਂ।
ਹੋਰ ਕਿਹੜੇ ਸੀਗੇ? ਹੋਰ ਅਮਰਨਾਥ ਉਹਦਾ ਜੂਨੀ ਆਖਦੇ ਨੇ। ਅਮਰਨਾਥ ਨੂੰ ਜੂਨੀ ਆਖਦੇ ਸੀ। ਮਾਸਟਰ ਕਿਹੜਾ ਸੀ ਤੁਹਾਡਾ? ਮਾਸਟਰ ਸਾਡਾ ਨਮਾਸ ਇੱਕ ਸੈਣੀ ਸੀ ਬਾਲੇ ਪਿੰਡੀ ਦਾ। ਅੱਛਾ। ਗਰਦਾਰੀ ਲਾਲ ਪ੍ਰਾਇਮਰੀ ਸਕੂਲ ਚ। ਅੱਛਾ। ਤੇ ਸਲਾਮੀ ਦੇ ਜਮੀਲ ਸਾਰੀ ਬਰਾਦਰੀ ਦਾ ਜੀ। ਅੱਛਾ 47 ਤੋਂ ਪਹਿਲੇ ਕੋਈ ਤਫਰਕਾ ਹੈ ਸੀ ਕਿ ਇਹ ਹਿੰਦੂ ਆ, ਇਹ ਸਿੱਖ ਆ? ਕੋਈ ਗੱਲ ਨਹੀਂ ਸੀ ਜੀ, ਬੜਾ ਪਿਆਰ ਮੁਹੱਬਤ ਸੀ। ਇਹ ਬਾਹਰ ਜੀ ਨਾ ਤਾਂ ਤੁਹਾਡੀ ਬਰਾਦਰੀ ਤਾਂ ਮੁਸਲਮਾਨਾਂ ਉਹਨਾਂ ਨੇ ਕਿਹਾ ਕੁਛ ਨਹੀਂ, ਨਾ ਹੈ ਹੀ ਨਹੀਂ ਸੀ ਇਹਨੇ ਜੋਗੇ। ਤੇ ਗੱਲ ਹੀ ਤਾਂ ਲੱਗਾ ਮੇਲਾ ਵਿਸਾਖੀ ਨਹੀਂ ਲੱਗਦੀ? ਆਹੋ, ਬਾਹਮਣੀ ਲੱਗਦੀ ਪਹਿਲੇ, ਫਿਰ ਗੱਲ ਨਹੀਂ ਲੱਗਦੀ ਤਗੜੀ। ਉਹ ਸਰਦਾਰਾਂ ਦੇ ਮੁੰਡੇ ਜਾਣ ਮਾਰਾ ਧੱਕਾ ਸਾਰਾ ਉੱਡੀ ਦੂਰ ਪਿਆ। ਉੱਠ ਕੇ ਸਰਦਾਰ ਜੀ ਕੱਢਿਆ ਚਾਕੂ, ਉਹ 80 ਜਾਣ ਬਜਾਏ ਖੋਬ ਕਰਦਾ ਗਿਆ। ਉਹ ਭੈਣ ਖੱਤਰੀ ਚਾਕੂ ਕੱਢਣ ਦਿਆ, ਜੁੱਗੇ ਨੂੰ ਹੈਰਾਨਗੀ ਲੱਗਦੀ ਖੱਤਰੀ ਉਹ ਚਾਕੂ 80 ਜਾਣ। ਸਰਦਾਰ ਵਿਸਾਖੀ ਨੂੰ ਦਾਰੂ ਸ਼ਾਰੂ ਪੀ ਤੇ ਸਾਡੀ ਬਰਾਜ ਨਾਲ ਓਏ ਸਰਦਾਰ ਉਹ ਮੁੰਡੇ ਨੂੰ ਘੇਰਿਆ, ਆਪਾਂ ਸ਼ੁਕਰ ਕਰ ਲੈਂਦੇ, ਕਹਿੰਦਾ ਛੱਡ ਜਾਣ। ਉਹ ਦੁਆਲੇ ਕਰੇ ਓਏ ਉਹ ਖੱਤਰੀ ਚਾਕੂ ਕੱਢਿਆ ਕਿ ਕਿਤਾ ਕੰਮ ਸਾਡਾ ਭੈਣ ਚੱਲ ਚਾਕੂ ਰਾਜੀ 75 ਲੱਗ ਗਈ ਮਾਰਨਾ। ਮੈਂ ਸਮਝ ਮੈਨੂੰ ਸਾਰੀ, ਮੈਂ ਦੇਖ ਬੰਦਾ ਕੋਲ ਨਾ ਕਰਾ ਲਿਆ ਕੜਕੜ ਕਰਦੇ ਤੇ ਉਹ ਦੱਸੀ ਜਾ ਭੈਣ ਖੱਤਰੀ ਚਾਕੂ। ਪਹਿਲੀ ਵਾਰ ਜੋ ਵੇਖਿਆ ਕੰਮ ਖੱਤਰੀ ਹੋ ਗਏ ਚਾਕੂ ਤੋਂ ਥੱਲੇ ਆ। ਦੋ ਕੌਮਾਂ ਬੜੀਆਂ ਸਿਆਣੀਆਂ, ਇਧਰੋਂ ਰਾਹੀ ਤੇ ਉਧਰੋਂ ਇਹਨਾਂ ਨੂੰ ਸਰਦਾਰ ਜੀ ਕੀ ਹੋਣਾ ਸੀ। ਹਾਂ, ਆਪਸ ਤੁਹਾਡਾ ਸਾਡਾ ਬਹੁਤਾ ਕੰਮ ਖਰਾਬ ਹੋਇਆ। ਅੱਛਾ, ਮੇਲਿਆਂ ਦੀ ਤੁਸੀਂ ਗੱਲ ਕੀਤੀ, ਕਿਹੜੇ ਥਾਂ ਮੇਲੇ ਲੱਗਦੇ ਸੀ? ਮੇਲਾ ਸਰਦਾਰ ਜੀ ਬਾਹਮਣੀ ਦੀ ਵਿਸਾਖੀ। ਬਾਹਮਣੀ ਵਿਸਾਖੀ ਸਾਡੇ ਲਾਗੇ ਹੀ ਆ। ਮੈਂ ਮੇਲ ਕੋਈ ਦੇਖੀ, ਤੂੰ ਵੇਖੀ ਬਾਹਮਣੀ ਨੋਮਣੀ ਦੇ ਕੰਢੇ ਤੇ ਜਿਵੇਂ ਸਾਡੇ ਨਹੀਂ ਪਏ ਇੰਜ ਨੋਮਣੀ, ਉਹਨੂੰ ਨੋਮਣੀ ਆਖਦੇ ਨੇ। ਪਾਣੀ ਬੜਾ ਸਾਫ ਚਿੱਟਾ। ਉਹ ਵੀ ਰਾਜਪੂਤ ਦਾ ਹਰਚੰਦ ਵਾਲਾ ਪਿੰਡ। ਗੱਲ ਹੀ ਫਿਰ ਲੱਗਦੀ ਦੂਰੇ ਨੂੰ ਵਿਸਾਖੀ। ਅੱਛਾ। ਉੱਥੇ ਘੋੜਿਆਂ ਦੀ ਦੌੜ ਛੋੜ ਹੋਣੀ, ਛੋਰੇ ਹਾਂਜੀ ਬਟੇਰੇ ਬੜੇ ਲੜਦੇ ਨੇ। ਅੱਛਾ, ਐਵੇਂ ਸ਼ੁਕਲ ਹੁੰਦੇ ਆ। ਕੀ ਉਹ ਅੱਜ ਤੁਹਾਡੇ ਪਿੰਡ ਵੀ ਮੇਲਾ ਲੱਗਾ ਹੈ? ਇਸ ਤਰ੍ਹਾਂ ਦੇ ਮੇਲੇ ਹੁੰਦੇ ਸੀ ਇਹਦੇ ਨਾਲ ਵੱਡੇ? ਉਹ ਸਰਦਾਰ ਜੀ ਉੱਥੇ ਬਾਹਮਣੀ ਲੱਗੀ ਸੀ ਵਿਸਾਖੀ। ਹਾਂ। ਤੇ ਇੱਕ ਸਰਦਾਰ ਨੂੰ ਮਾਰ ਕੇ ਲਵਾ ਸਿਪਾਹੀ ਨੂੰ, ਦਵਾ ਇੱਧਰ ਆਈ ਤੇ ਲਾ ਕੇ ਬੁੱਢੀਆਂ ਸਜਾਉਂਦੀ ਬਾਹਮਣੀ ਬੜੀਆਂ। ਅੱਛਾ। ਉਹਦੇ ਆਜ਼ਾਦ ਦੇ ਮੁੰਡੇ ਕੋਲ ਸਬਜ਼ੀ ਖਬਜੀ ਬੋਲ ਭੰਗੜਾ ਬੋਲੀਆਂ ਨਹੀਂ ਪਾਉਂਦੇ। ਕਹਿੰਦਾ ਆਜ਼ਾਦ ਦੇ ਮੁੰਡੇ ਕੋਲ ਸਬਜ਼ੀ ਖਬਜੀ ਬੋਲ ਲੈਣ, ਸਬਜ਼ੀ ਖੋਜ ਬੋਲ। ਹਾਂਜੀ, ਸਮਝਦੇ ਤੁਸੀਂ ਗੱਲ ਨੂੰ। ਤੇ ਬੜਾ ਬਹੁਤ ਪਿਆਰ ਮੁਹੱਬਤ ਹੁੰਦਾ ਸੀ ਸਰਦਾਰ ਜੀ। ਛਿੰਜਾਂ ਕਿੱਥੇ ਪੈਂਦੀਆਂ ਸਨ? ਕਬੱਡੀਆਂ ਕੋਲ ਵੱਡੀ ਪਹਿਲੇ ਬੱਬੇ ਵਾਲੀ ਗੁਰਦਾਸਪੁਰ ਦੇ ਲਾਗੇ। ਅੱਛਾ। ਤੇ ਛੋਟੀ ਪਹਿਲੇ ਦੀਨਾ ਲਾਗੇ ਦਬੁਰਜੀ। ਸਹੀ ਹੋ ਗਿਆ। ਉੱਥੋਂ ਭਾਗੋਵਾਲ ਦਾ ਅਛਰ ਸਿੰਘ ਉਹਦਾ ਮਸ਼ਹੂਰ। ਅੱਛਾ, ਭਾਗੋਵਾਲ ਦਾ ਭਲਵਾਨ। ਫਿਰ ਉਹਦਾ ਸ਼ਗਿਰਦ ਕੋਲਾ ਹੀ ਬਾਬਾ ਤਗੜਾ ਆ। ਤੇ ਮੁਸਲਮਾਨ ਦਾ ਲਾਤਾ ਭਲਵਾਨ ਬਰਸੋਲੇ ਦਾ ਮਸ਼ਹੂਰ। ਪੂਰੇ ਜ਼ਿਲ੍ਹੇ ਤਗੜੇ ਭਲਵਾਨ। ਅਛਰ ਸਿੰਘ ਦਾ ਜਿਹੜੇ ਨਾ ਮਾਲ ਤੋਂ ਸ਼ਗਿਰਦ ਸੀ, ਉਹ ਆਪਸ ਨਹੀਂ ਘੁਲਦੇ। ਕੁਛ ਸ਼ਗਿਰਦ ਜਿਹੇ ਹੋਏ ਇੱਜ਼ਤ ਕਰ। ਆਹੋ, ਜਵਾਨ ਬੜਾ ਹੈ ਅਛਰ ਸਿੰਘ। ਕੋਲਾ ਬੜਾ ਜਵਾਨ। ਸਹੀ। ਹਾਂਜੀ। ਦੋ ਛਿੰਜਾਂ ਤਗੜੀਆਂ, ਛੋਟੀਆਂ ਛੋਟੀਆਂ ਬੜੀਆਂ ਲੱਗਦੀਆਂ, ਝਬਕਰੇ ਵੀ ਲੱਗਦੀ ਰਹੀ ਆ। ਅੱਛਾ। ਹਾਂਜੀ। ਤੇ ਉਹ ਤਗੜੀਆਂ ਛਿੰਜਾਂ ਤੇ ਇਹਦੇ ਬਾਬੇ ਨੂੰ ਬੜਾ ਸ਼ੌਕ, ਉਹਨੂੰ ਘੋੜੀ ਤੇ ਭਾਲ ਕੇ ਲੈ ਜਾਂਦਾ ਰਿਹਾ। ਹਾਂਜੀ। ਕਬੱਡੀ ਦੀਆਂ ਟੀਮਾਂ ਕਹਿੰਜ ਹੁੰਦੇ ਸੀ ਐਵੇਂ, ਮੁਸਲਮਾਨ ਸਿੱਖ ਸਾਰੇ ਰਲ ਮਿਲ ਇਕੱਠੇ। ਹਾਂ, ਇਕੱਠੇ ਖੇਡਦੇ ਮੇਲੇ। ਅੱਛਾ। ਤੁਹਾਨੂੰ ਕੋਈ ਹੈ ਹੀ ਨਹੀਂ ਸੀ ਗੱਲ। ਅੱਛਾ ਬਜ਼ੁਰਗੋ, 47 ਤੋਂ ਪਹਿਲੇ ਇਸ ਗੱਲ ਦਾ ਪਤਾ ਸੀ ਕਿ ਤੁਹਾਨੂੰ ਆਪਣਾ ਪਿੰਡ ਛੱਡਣਾ ਪੈਣਾ? ਨਾ ਨਾ ਨਾ, ਪਤਾ ਇੱਕ ਸਾਡਾ ਮਸਾਇਆ ਸੀ, ਉਹ ਰਿਟਾਇਰ ਹੋ ਗਿਆ ਬਹਾਦਰ ਮੁਹੰਮਦ ਸੀਗਾ। ਤਰੀਕ ਉਹ ਦੱਸ ਦਿਆ ਪਿੰਡ ਕਦੀ ਕਿ ਨਹੀਂ ਛੱਡਿਆ, ਕੁਛ ਨਹੀਂ ਹੋਣਾ। ਉਹ ਗਾਲਾਂ ਕੱਢਦਾ ਜਿਹੜੇ ਲੋਕ ਜਾਂਦੇ ਪੁੱਛ। ਮੈਂ ਵੀ ਜਦੋਂ ਸਾਰੇ ਆ ਗਏ ਬਾਅਦ ਚ ਘੋੜੀ ਦੇ ਸਰਦਾਰ ਜੀ ਪੱਤਣ ਤੇ, ਇੱਥੇ ਮੋਹ ਵਾਲੇ ਪੱਤਣ ਲੱਗੇ ਸਾਡੇ ਨਜ਼ਦੀਕ ਤੇ ਮੋਹ ਥੋੜਾ ਜਿਹਾ 3 ਕਿਲੋਮੀਟਰ ਕੀ ਹੁੰਦਾ। ਅੱਛਾ। ਨਜ਼ਦੀਕ ਹੀ ਸੀ। ਉੱਥੇ ਕੋਈ ਨਹੀਂ ਆ। ਕਹਿੰਦੇ ਬਾਅਦ ਚ ਕੋਈ ਉੱਥੇ ਹੋਈ ਖਰਾਬੀ। ਸਾਡੇ ਜਿੰਨਾ ਚਿਰ ਸੀ ਮੈਂ ਕੁਛ ਨਹੀਂ ਵੇਖੀ। ਅੱਛਾ। ਕਤਲ ਤੇ ਡੇਰੇ ਬਾਬੇ ਨਾਨਕ ਬਹੁਤ ਹੋਈ ਆ। ਡੇਰੇ ਬਾਬੇ ਨਾਨਕ ਤੁਹਾਡੇ ਲਾਗੇ ਜਸਣਾ ਦੇ ਪੁੱਲ ਤੇ ਇਧਰੋਂ ਵੀ ਤੇ ਉਧਰੋਂ ਵੀ ਸੁਣਿਆ ਬਹੁਤ ਹੋਈ ਆ। ਜਿਹੜੇ ਇਧਰੋਂ ਗਏ ਨਾ ਬੰਦੇ, ਉਹਨਾਂ ਬਹੁਤ ਕੀਤੀ। ਤੁਸੀਂ ਪੱਤਣ ਰਾਹੀਂ ਆਏ ਸੀ ਕਿ ਡੇਰੇ ਬਾਬੇ ਨਾਨਕ ਦੇ ਪੁੱਲ ਤੇ? ਪੱਤਣ ਤੇ ਆਏ? ਤੇ ਮੋਹ ਨਜ਼ਦੀਕ ਸਾਡੇ ਕੋਲ ਬਰਾਮ ਤੋਂ। ਉੱਥੇ ਪੁੱਲ ਹੈਗਾ ਕਿ ਕਸ਼ਤੀਆਂ ਥਾਣੀ? ਕਸ਼ਤੀ ਚ ਆਏ। ਤੇ ਉੱਥੇ ਮੈਂ ਘਰ ਦੇ ਉਧਰ ਰਹਿ ਗਏ। ਮੈਂ ਉਹਨਾਂ ਕੋਲ ਬਹਿ ਕੇ ਨਾ ਬੇੜੀ ਚ ਪਾਰ ਆ ਗਿਆ। ਅੱਛਾ। ਉੱਥੇ ਬੜੇ ਆਪਣੇ ਜੀ ਸ਼ਹਿਰ ਦੇ ਜਿੱਥੋਂ ਮਾਦੀ ਰੋਟੀ ਪਾਣੀ ਖਾ। ਅੱਛਾ, ਨਿਕਲੇ ਕਿੱਦਾਂ ਪਿੰਡ ਤੋਂ? ਤੁਹਾਨੂੰ ਕੱਢਿਆ ਗਿਆ ਜਾਂ ਹੱਸੀ ਖੁਸ਼ੀ ਆ? ਕਿਸੇ ਨੇ ਕੱਢਿਆ, ਆਪੇ ਹੀ। ਹਾਂਜੀ, ਦੇਖੋ ਦੇਖੀ ਤੁਹਾਨੂੰ ਮੁਸ਼ਕਲੀ ਦੀ ਟੁੱਕੀ ਨਹੀਂ ਵੇਖੀ। ਮੈਂ ਵੀ ਚਲ ਗਿਆ, ਮੇਰੇ ਵਾਲੇ ਵੇਖ ਕੇ ਆ ਚਲ ਗਿਆ। ਅੱਛਾ। ਉਹ ਕੱਢਣਾ ਕਿੰਨੇ? ਕਿਸੇ ਨੇ ਕੱਢੀ। ਮਤਲਬ ਹਮਲਾ ਹੁਮਲਾ ਤਾਂ ਨਹੀਂ ਨਾ ਹੋਇਆ ਪਿੰਡ ਚ? ਨਾ, ਕੋਈ ਨਹੀਂ ਹੋਇਆ। ਕੋਈ ਹੋਇਆ ਨਹੀਂ। ਇੱਕ ਸਾਡੇ ਸਾੜੀ ਕਤਲ ਹੋਇਆ ਸੀ
ਅੱਛਾ, ਕਿੰਨੇ ਕੁ ਘਰ ਤੁਹਾਡੇ ਪਿੰਡ ਸਿੱਖਾਂ ਦੇ ਸੀ ਤੇ ਕਿੰਨੇ ਮੁਸਲਮਾਨ ਦੇ? ਤੁਹਾਨੂੰ ਦੱਸੇ ਵੀ ਆਬਾਦੀ ਸਿੱਖਾਂ ਦੀ ਜਿਹੜੀ ਪਹਿਲਾਂ ਪਿੰਡ ਪੂਰੇ ਦੱਸਾਂ, ਧਕਾਲਾ, ਗਾਲੜੀ, ਸਰਦਾਣੀ, ਇਹ ਪੂਰੇ ਸਰਦਾਰਾਂ ਦੇ ਪਿੰਡ ਹਨ। ਅੱਛਾ, ਪੂਰੇ। ਹਾਂ। ਸਾਡੇ ਪਿੰਡ ਖੱਤਰੀ ਤੇ ਜਾਇਆ ਸੀ ਤੇ ਮੁਸਲਮਾਨ ਹਾਂਜੀ ਰਲਮੀਆਂ ਕੌਮਾਂ, ਮਾਲਕ ਪਠਾਨ ਹੀ ਹਨ ਉੱਥੇ। ਅੱਛਾ, ਬਰਾਬਰ 'ਚ। ਤੇ ਇਹ ਤਾਂ ਦੱਸਿਆ ਉਹ ਵੀ ਰੋੜਿਆਂ ਦੇ ਘਰ ਹਨ ਜਿਹੜੇ ਦੱਸੇ ਨੇ। ਅੱਛਾ, ਸਹੀ। ਨੱਥਾ ਸਿੰਘ ਰੋੜਾ, ਮਾਧੂ ਸਿੰਘ ਰੋੜਾ, ਗਿਆਨ ਸਿੰਘ ਰੋੜਾ, ਉਹਦਾ ਮੁੰਡਾ ਇੱਕ ਪੜ੍ਹਦਾ ਸੀ ਲੰਮੇ ਤੋਂ ਗਿਆਨ ਸਿੰਘ ਦਾ ਪੜ੍ਹਦਾ ਸੀ। ਗਿਆਨ ਸਿੰਘ ਦਾ ਮੁੰਡਾ ਵੀ ਪੜ੍ਹਦਾ ਸੀ। ਹੌਲੀ ਚੇਤੇ ਆ ਰਹੇ ਆ। ਤੁਹਾਡੇ ਪਿੰਡ ਦੇ ਵਿੱਚ ਕੀ ਸੀਗਾ, ਉਹਦੀ ਹਿਸਟਰੀ ਕੀ ਹੈ? ਸਾਡੇ ਪਿੰਡ 'ਚ ਮੁਗਲਾਂ ਦੇ ਵੇਲੇ ਦੀ ਇੱਕ ਮਸਜਿਦ ਸੀ, ਉਹ ਤੁਹਾਨੂੰ ਦੱਸਿਆ ਰਾਮਪੁਰ ਤੇ ਬਰਾਮਰ ਦੇ ਦਰਮਿਆਨ। ਹਾਂਜੀ, ਉਹ ਸੀ ਪੁਰਾਣੀ। ਉੱਤੇ ਹੈਗੇ ਸਨ ਆਪਣੇ ਜਿਹੜੇ ਲਾਹੌਰ ਦੇ ਦਰਵਾਜ਼ੇ ਜੀ, ਇਹ ਦਰਵਾਜ਼ੇ ਜੀ ਹੈ। ਦਰਵਾਜ਼ੇ ਵੀ ਹੈ, ਇੱਕ ਸੀਟੀ ਲਾ ਕੇ ਦਰਵਾਜ਼ਾ ਹੈ, ਉਹਨੂੰ ਫਾਟਕ ਲੱਗਾ ਸੀ। ਤੂੰ ਵੇਖਣ ਭਾਵੇਂ ਹਾਲੀ ਹੋਵੇ, ਕਲਾ ਤੋਂ ਦੇਖਿਆ ਮੈਂ ਉੱਥੇ ਫਿਰ ਕੇ ਵੇਖਿਆ ਜੇ ਤਖਤ ਲੁਕਣ ਮੀਚੀਆਂ ਬਣੀ ਦੀਆਂ। ਇਹ ਖੂਹ ਸੀ, ਕਹਿੰਦੇ 12 ਮਾਲਾ, ਉਹਨੂੰ 4 ਕਹਿਣ 12 ਪੂਰਾ ਕੋਈ ਨਹੀਂ। ਅੱਛਾ, ਖੂਹ ਸੀ ਉਹ ਤਾਂ ਕਹਿੰਦੇ ਨੇ 12 ਮਾਲਾ ਹੁੰਦੀਆਂ ਹਨ, 4 ਕਮਾਲਾ ਜਦੋਂ ਮੈਂ ਦੇਖਿਆ। ਅੱਛਾ, ਆਪਣੇ ਪਿੰਡ ਬਾਰੇ ਦੱਸੋ, ਤੁਹਾਡਾ ਘਰ ਕਿੱਥੇ ਕਰਕੇ ਸੀਗਾ? ਜੇ ਕੋਈ ਵੀਡੀਓ ਵੇਖਦਾ ਉਹਨੂੰ ਕਿੱਦਾਂ ਪਤਾ ਲੱਗੇਗਾ? ਸਾਡਾ ਘਰ ਤਾਕੀ ਦਰਵਾਜ਼ੇ ਸੀ। ਤਾਕੀ ਦਰਵਾਜ਼ੇ? ਅੱਛਾ, ਤਾਕੀ ਦਰਵਾਜ਼ੇ ਦੇ ਵਿੱਚ ਤੁਹਾਡਾ ਘਰ। ਤਾਕੀ ਦਰਵਾਜ਼ਾ ਕੋਈ ਗਲੀ ਦਾ ਨਾਮ ਹੈ, ਪੱਤੀ ਦਾ ਨਾਮ ਹੈ? ਉਹ ਦਰਵਾਜ਼ਾ ਲੱਗਾ ਰਿਹਾ ਮੁਗਲਾਂ ਦੇ ਵੇਲੇ ਦਾ। ਅੱਛਾ, ਉੱਥੇ ਦਰਵਾਜ਼ਾ ਮੋਚੀ ਦਰਵਾਜ਼ਾ, ਬਾਹਮਣੀ ਦਰਵਾਜ਼ਾ। ਅੱਛਾ, ਇੱਕ ਬਾਹਮਣੀ ਦਰਵਾਜ਼ਾ, ਮੋਚੀ ਦਰਵਾਜ਼ਾ, ਦੂਸਰਾ ਤਾਕੀ ਦਰਵਾਜ਼ਾ, 3 ਦਰਵਾਜ਼ੇ ਸੀ। ਮੰਡੀ ਇੱਕ ਚੌੜਾ ਦਰਵਾਜ਼ਾ ਨਹੀਂ, 5-6 ਦਰਵਾਜ਼ੇ। ਅੱਛਾ, ਇਹਦਾ ਮਤਲਬ ਪੂਰਾ ਕਿਲਾ ਬਣਿਆ ਸੀ ਫਿਰ? ਪੂਰਾ ਜੀ, ਉਸ ਦੌਰ 'ਚ ਇੱਕ ਫਾਟਕ ਹੈਗਾ ਸੀ, ਰਾਤ ਨੂੰ ਬੰਦ ਕਰ ਦਿੰਦੇ ਹੁਣ ਅੰਦਰ ਦਾਖਲ ਲਾਉਂ। ਇਹ ਤੇ ਇਸ ਵਾਸਤੇ ਲਾਇਆ ਤਾਂ ਕਰ ਹਾਂ, ਇੱਕ ਫਾਟਕ ਹੈ ਸਾਡੀ ਸਿਟੀ ਤੋਂ। ਅੱਛਾ, ਉੱਥੇ ਹੈ ਫਾਟਕ। ਸਾਡੀ ਮੌਜੂਦਗੀ ਆਪ ਰੱਖਿਆ। ਸਹੀ। ਹੋਰ ਨਹੀਂ ਸੀ, ਹੋਰ ਬਗੈਰ ਫਾਟਕ। ਜ਼ਮੀਨ ਤੁਹਾਡੀ ਕਿੰਨੀ ਸੀ ਉੱਥੇ? ਜ਼ਮੀਨ ਸਾਡੀ ਹੈ 2.5 ਮਰਬੇ ਹੈ ਜੀ। ਪੈ ਗਈ ਸੀ ਇੱਥੇ ਸਾਰੀ ਜੀ? ਇੱਥੇ ਮਿਲ ਗਈ ਸੀ ਸਾਰੀ ਜ਼ਮੀਨ? ਇੱਥੇ ਮਿਲ ਗਈ ਜੀ। ਜ਼ਿਆਦਾ ਦੂਰ ਤੇ ਨਹੀਂ ਹੈਗਾ ਵੈਸੇ ਤੁਹਾਡਾ ਪਿੰਡ? ਥੋੜਾ ਜਿਹਾ ਜੀ। ਇੱਥੋਂ ਕਿੰਨੇ ਕੁ ਮੀਲ ਬਣੂਗਾ? ਇੱਥੋਂ ਨਾਲੇ ਕੋਟ ਲੈਣਾ। ਹਾਂ, 20 ਮੀਲ ਹੋਣਾ ਇੱਥੋਂ? ਨਾ ਜੀ, ਨਾਲੇ ਕੋਟਾ 5 ਮੀਲ। 5 ਮੀਲ ਹੋ ਗਿਆ। ਥੋੜਾ ਜਿਹਾ ਅੱਗੇ ਆਪਣਾ ਤੇ ਮੋ। ਉੱਥੋਂ 2.5 ਮੀਲ ਤੋਂ ਵੱਧ ਨਹੀਂ ਹੋਣਾ ਸਰਦਾਰ। ਪਿੰਡ ਹੈ ਕਿ ਦੌਲ ਚੱਕ ਮੰਡ 'ਚ। ਅੱਛਾ, ਰਾਵੀ ਤੇ ਉਹਦੇ ਦੇ ਦਰਮਿਆਨ 'ਚ ਦੌਲ ਚੱਕ ਆ ਰਿਹਾ। ਉਹ ਵੀ ਦਾਦੇ ਨਿਕਲ ਗਏ ਨੇ, ਬਿਮਾਰ ਨੂੰ ਛੱਡੇ ਮਾਜਰਾ ਗੱਡੇ ਦਾ ਸਮਾਨ। ਹਾਂਜੀ, ਸਹੀ। ਪਰ ਉਦੋਂ ਆਏ ਨਾ ਨਿਗਾਰਾ ਪਿੰਡ ਸੀ, ਨਿਗਾਰਾ ਪਿੰਡ। ਮਤਲਬ ਤੁਹਾਡਾ ਇੱਥੋਂ, ਤੁਹਾਡੇ ਪਿੰਡ ਤੋਂ ਤੁਹਾਡੀ ਜਨਮ ਪੌਥਾਂ 10 ਮੀਲ ਹੋਣੀ ਹੈ? ਹਾਂਜੀ, ਇੱਥੋਂ ਇੰਨਾ ਵੱਧ ਨਹੀਂ ਹੋਣਾ। ਵੱਧ ਨਹੀਂ ਹੋਣਾ ਤੇ ਵੇਖ ਲਓ, ਜਾ ਨਹੀਂ ਸਕਦੇ। ਜਾਣ ਸ਼ਾ ਮਜਬੂਰੀ ਹੋਈ, ਦਿਲ ਤੇ ਬੜਾ ਕਰਦਾ। ਦੀਵਾਰ ਕਰਤੀ ਨਾ ਦਰਮਿਆਨ ਜੀ। ਹਾਂ, ਦੀਵਾਰ ਜੀ, ਕਿਹਦਾ ਦਿਲ ਨਹੀਂ ਕਰਦਾ ਜਾਨਵਰ ਆਪਣੇ ਘਰ। ਹਾਂ, ਬਿਲਕੁਲ। ਤੇ ਵੈਸੇ ਖਾਬਾਂ ਖਿਆਲਾਂ 'ਚ ਜਿਵੇਂ ਆ ਦਰਖਤ ਦੇ ਥੱਲੇ ਬੈਠੇ ਹੋ, ਕਿਤੇ ਬੈਠੇ ਆ, ਸੋਚੀ ਪਏ ਆ, ਹਰ ਚੀਜ਼ ਜੀ ਸਾਹਮਣੇ ਮੇਰੇ, ਹਰ ਚੀਜ਼ ਤੁਸੀਂ ਗੱਲਾਂ ਕਰਦੇ ਨਾ, ਹਰ ਚੀਜ਼ ਉਸ ਮੇਰੇ ਅੱਖਾਂ ਸਾਹਮਣੇ ਆ। ਹਾਂ, ਉਹ ਹਰਬੰਸ ਸਿੰਘ, ਉਹ ਗਿਆਨ ਸਿੰਘ ਦਾ ਮੁੰਡਾ, ਸਾਰਿਆਂ ਨਾਲ ਕੋਈ ਖੇਡਦੇ, ਕੋਈ ਗੱਪਸ਼ਪ ਮਾਰਦੇ, ਚੇਤੇ ਆ ਜਾਂਦੇ ਅੱਖਾਂ ਮੂਹਰੇ। ਹਾਂਜੀ, ਸਾਡੇ ਨਾਲ ਮੈਂ ਤੁਹਾਨੂੰ ਦੱਸਿਆ ਨਾ, ਕੋਈ ਮਿਲੇ ਨਹੀਂ ਮੇਰਾ ਆਮ ਉਮਰ ਨਹੀਂ ਮਿਲਿਆ। ਸਾਈ ਹੈ ਨਾ। ਸਾਈ ਕਿਹੜੇ ਸੀਗੇ? ਉਹ ਤੁਹਾਨੂੰ ਦੱਸਣਾ ਜੀ, ਇੱਕ ਯੂਸਫ ਮੁੰਡੇ ਦਾ ਸੱਚ ਵੀ ਆ ਨਾ, ਯੂਸਫ ਅਸਲੀ। ਅੱਛਾ, ਉਹ ਰੂੜੀ ਸੀ ਉਹਨਾਂ ਦਾ ਪਿਓ ਦਾ ਨਾਮ। ਸ਼ਿਕਾਰ ਮਾਛੀਆਂ ਦੇ ਵਿਆਹ ਦਾ ਸੀ ਰੂੜੀ। ਅੱਛਾ, ਰੂੜੀ ਸ਼ਾਦੀ। ਉਹ ਜਦੋਂ ਆਪਣਾ ਵੀਜ਼ਾ ਨਹੀਂ ਖੁੱਲ੍ਹਾ ਕ੍ਰਿਕਟ ਤੇ। ਅੱਛਾ, ਉਹ ਆਏ ਸਾਡੇ ਕੋਲ। ਠੀਕ। ਇਹ ਤਾਏ ਨੇ ਰੋਟੀ ਲਿਆਂਦੀ। ਤੇ ਆਂਦੇ ਇਸ ਤਰ੍ਹਾਂ ਹੀ ਉਹ ਮੈਨੂੰ ਕਹਿੰਦੇ ਜਾ ਲਿਆ ਦੇ ਯਾਰ ਦਾਰੂ ਸ਼ਾਰੂ। ਮੈਂ ਉਦੋਂ ਸਰਦਾਰ ਵਿੱਚ ਪੀਂਦਾ, ਮੈਂ ਮੈਨੂੰ ਕੀ ਪਤਾ ਭਾਈ ਕਿੱਥੋਂ ਮਿਲਦਾ। ਮੈਂ ਚੋਰੀ ਉਹ ਸਿਗਰਟ ਵੀ ਨਹੀਂ ਪੀਂਦਾ ਰਿਹਾ ਪਹਿਲਾਂ। ਮੈਂ ਸਿਆਣੇ ਨੂੰ ਸਿਗਰਟ ਪੀਤਾ, ਮੈਂ ਛੱਡ ਗਿਆ ਹੱਥ ਛਾਈ। ਸਿਗਰਟ ਵੀ ਉਮਰ ਨਾਲ ਨਹੀਂ ਗੱਲ ਹੋਣੀ। ਚੰਗੀ ਗੱਲ ਹੈ। ਬੰਦਾ ਜਦੋਂ ਫਿਰ ਐਵੇਂ ਬੱਚੇ ਗਾਣੇ ਕੀ ਹੁੰਦੇ ਤੇ ਉਹ ਉਹਨੇ ਫਿਰ ਲਿਆ, ਉਹ ਨਾਲ ਲੈ ਗਿਆ ਉਹਨੂੰ। ਕਹਿੰਦਾ ਉਹ ਵਿਚਾਰੇ ਬੜੇ ਸੂਬੀ ਦੇ ਤਾਏ। ਅੱਛਾ, ਸਿਗਰਟ ਸੁਗਰਟ ਕਿਸੇ ਚੀਜ਼ ਥੋੜਾ ਜਿਹਾ ਬੋਲੋ ਜਰਾ। ਹਾਂਜੀ, ਉੱਚੀ ਆਵਾਜ਼ ਨਾਲ। ਅੱਛਾ, ਉਧਰ ਨਾਲ ਲਈ ਤੁਸੀਂ ਮੇਰੇ ਨਾਲ ਗੱਲਾਂ ਕਰੋ। ਮੈਂ ਕਰਾਂ, ਮੈਂ ਉਹ ਮਾਈਕ ਤੁਹਾਨੂੰ ਤਾਂ ਹੀ ਲਾਇਆ ਕਿ ਹੌਲੀ ਆਵਾਜ਼ ਨਾਲ ਵੀ ਬੋਲੋਗੇ ਨਾ। ਸਰਦਾਰ ਜੀ ਫਿਰ ਉਹਨਾਂ ਲੈ ਗਿਆ ਨਾਲ ਉਹਨਾਂ ਬੰਦਾ। ਹਾਂਜੀ, ਅੱਛਾ, ਉਹ ਲਿਆ ਕੇ ਦਿੱਤਾ। ਤਾਂ ਮੇਰਾ ਵੀ ਦਿਲ ਕਰੇ ਮੈਂ ਤੇ ਉਹ ਮੈਂ ਤਾਏ ਨੂੰ ਕਿਹਾ, ਮੈਂ ਭਾਈ ਤੁਹਾਡੀ ਬੇਗਮ ਬੁਲਾਉਂਦੀ ਆ। ਕਹਿੰਦਾ ਯਾਰ ਮੈਨੂੰ ਮਜ਼ਾ ਬੜਾ ਆਉਂਦਾ ਗੱਲਾਂ ਦਾ। ਤੇ ਮੈਂ ਆਪਣੇ ਹਿਸਾਬ 'ਚ। ਅੱਛਾ, ਮੈਂ ਉਹ ਹਿੱਲੇ ਤੇ ਮੈਂ ਆਪਣੇ
ਅੱਛਾ ਸਰਾਜ ਤੇ ਚਲ ਗਿਆ ਮੂੰਹ ਲਾਣੀ ਉਹ ਛੋਟਾ ਛੋਟਾ ਪਾਇਆ ਆ ਤੂੰ ਸਾਡੇ ਪਸੰਦ ਦਾ ਬੰਦਾ ਤੂੰ ਜ਼ਰੂਰ ਬੜੇ ਖੁਸ਼ ਹੋਏ। ਅੱਛਾ ਇਹ ਬਲਵਿੰਦਰ ਪੱਖੋ ਕੇ ਨਾਲ ਕਿਦਾਂ ਯਾਰੀ ਪਈ ਹੈ ਤੁਹਾਡੀ? ਉਹ ਬੜਾ ਯਾਦ ਆਂਦਾ ਅੱਜ ਉਹ ਇਹਨੇ ਮੇਰੀ ਗੱਲ ਕਰਾਈ ਤੇ ਉਹ ਮੈਨੂੰ ਬੰਦਾ ਸ਼ਾਹ ਜੀ ਆਪਣਾ ਸਰਦਾਰ ਜੀ ਦਾ ਚਿਹਰਾ ਹੀ ਹੱਸਮੁਖ ਬੜਾ ਮਾਰਦਾ ਮੈਂ। ਅੱਛਾ ਗੱਲਾਂ ਨੂੰ ਪਤਾ ਲੱਗਦਾ ਇਨਸਾਨ ਦੀ ਇੱਥੋਂ ਲੱਗ ਜਾਂਦਾ। ਹਾਂ ਜਿਹੜਾ ਇਹਦੇ ਵੱਟ ਪਏ ਨੇ ਦੋ ਦਿਨ। ਹਾਂ ਹਾਂਜੀ ਤੇ ਇੱਥੋਂ ਹੱਸਦਾ ਚਿਹਰਾ ਉਹਦੇ ਮੈਂ ਤੁਹਾਨੂੰ ਮਜਬੂਰੀ ਨਾਲ ਜ਼ਰੂਰ ਦੱਸਣੀ ਹੈ। ਮੈਂ ਉਹਨੂੰ ਦੱਸ ਦਾਂਗਾ, ਤੁਸੀਂ ਬੇਫਿਕਰ ਰਹੋ। ਮਜਬੂਰੀ ਤੇ ਹੁਣ ਕਿਤੇ ਜ਼ਰੂਰ ਹੋਣਗੇ ਨਾ ਫੋਨ ਕਰ ਦੇਣ ਕਿਤੇ ਅੱਗੇ ਪਿੱਛੇ ਨਾ ਜਾਏਗਾ ਮੈਂ ਵੀ ਜਾਵਾਂਗਾ ਸਾਰੇ ਉਹਨੂੰ ਫਰਾਵਾਂ ਤਰਾਵਾਂਗੇ ਪੂਰੀਆਂ ਸੈਰਾਂ ਕਰਾਵਾਂਗੇ। ਅੱਜ ਜ਼ਬਰਦਸਤ। ਮੈਂ ਕਹਿੰਦਾ ਸਰਦਾਰ ਜੀ 2 ਵਜੇ ਉੱਠਦਾ 2 ਵਜੇ ਨੇ ਫੋਨ ਕੀਤਾ ਮੇਰੇ ਨਾਲ ਗੱਲਾਂ ਕੀਤੀਆਂ। ਅੱਛਾ ਇਸ ਕਰਕੇ ਮੈਨੂੰ ਯਾਦ ਆਉਂਦਾ ਜੀ। ਹਾਂ ਹਾਂਜੀ ਕੀ ਬਾਤ ਹੈ। ਜ਼ਬਰਦਸਤ। ਅੱਛਾ ਹੁਣ ਤੁਹਾਡੇ ਪਿੰਡ ਕੋਈ ਸਲਾਮ ਦੁਆ ਜਾਂ ਸੁਨੇਹਾ ਕਲਾਣਾ ਹੋਵੇ ਜਾਂ ਪੱਖੋ ਕੇ ਨੂੰ ਕੋਈ ਸੁਨੇਹਾ ਕਲਾਣਾ ਹੋਵੇ ਇਹੋ ਜਿਹਾ ਤੁਹਾਨੂੰ ਦਿੱਤਾ ਸੀ ਮੈਂ ਪਾਸੇ ਕਰਕੇ। ਅੱਛਾ ਇਹ ਗੱਲ ਜ਼ਰੂਰ ਦੱਸਣੀ ਹੈ। ਚਲੋ ਉਹਨਾਂ ਨੂੰ ਤੇ ਦੱਸਤੀ ਇਹ ਮਜਬੂਰੀ ਆ। ਹਾਂ ਉਹਨਾਂ ਨੂੰ ਤੇ ਦੱਸਤੀ। ਤੇ ਜਿਹੜੇ ਤੁਹਾਡੇ ਯਾਰ ਬੇਲੀ ਸੀਗੇ ਗਿਆਨ ਸਿੰਘ ਦੇ ਮੁੰਡੇ ਹਰਬੰਸ ਸਿੰਘ ਹੋਏ ਹਾਂਜੀ ਕੋਈ ਜੀ ਉਹ ਕੋਈ ਸਲਾਮ ਦੁਆ ਸੁਨੇਹਾ ਸਹੀ ਹੈਗੇ ਹਨ। ਤੇ ਉਹ ਨਾ ਉਹ ਜਾ ਮੁੰਡਿਆ ਸੀਸੀਆਂ ਫੜ ਲਿਆ ਉਹ ਬਾਬਾ ਦਾ ਭਾਈ ਸਿਗਰਟ ਪੀਂਦੇ ਉਹ ਚਰਾਗ ਰਾਜ ਦਾ ਪੁੱਤਰ ਆਏ ਉਹ ਸਲਾਹ ਢਾਤੀ ਸੀ ਬਦਬਦੀ ਉਹ ਬੜੇ ਚੰਗੇ ਬੰਦੇ ਹਨ। ਆਲੀ ਦੀ ਮੋਛ ਸਰਦਾਰ ਜੀ ਜਦੋਂ ਆਇਆ ਨਾ ਸਾਡੇ ਕੋਲ ਤੇ ਕਹਿੰਦਾ ਬਾਰਡਰ ਤੇ ਵੇਖ ਆਲੀ ਦੀ ਮੋਛ ਰਹੀ ਆਲੀ ਦੀ। ਅੱਛਾ ਤੇ ਹੁਣ ਦਿਲ ਕਰਦਾ ਵੈਸੇ ਪਿੰਡ ਆਪਣੇ ਜਾਣ ਨੂੰ? ਕਿਹੜਾ ਦਿਲ ਨਹੀਂ ਮੈਂ ਤੁਹਾਨੂੰ ਦੱਸਿਆ ਜਾਣੋ ਤਾਂ ਕਰਦਾ ਸੀ ਇਨਸਾਨ। ਹਾਂ ਹਾਂ ਕਦੀ ਖਾਬਾਂ 'ਚ ਗੇੜਾ ਗੂੜਾ ਲੱਗਾ ਹੋਵੇ? ਲੱਗਦਾ ਇਹਨਾਂ ਦਾ ਲੱਗਦਾ ਰਹਿੰਦਾ। ਆ ਵੇਖ ਲਓ ਤੁਸੀਂ ਗੱਲਾਂ ਕਰ ਲੈ ਹੁਣ ਗੇੜਾ ਲੱਗਣਾ ਪਿਆ। ਤੁਸੀਂ ਗੱਲਾਂ ਬਿਲਕੁਲ ਉੱਥੇ ਚੱਲ ਗਿਆ ਕੰਮ ਬੈਠੇ ਨੇ ਤੇ ਉੱਥੇ ਗੱਲ ਚੱਲ ਗਈ ਦੀ ਸ਼ਾਇਦ ਬੈਠੇ ਗੱਲਾਂ ਕਰਨ। ਆਪਾਂ ਸਾਰੇ ਪਿੰਡਾਂ ਦੇ ਇੱਕ ਵਾਰੀ ਨਾਮ ਦੱਸਣ ਦੇ ਪੁੱਛਾਂਗੇ ਸਾਰੇ। ਮੈਂ ਨਹੀਂ ਆਪਣੀ ਦੱਸੋ ਨਕਸ਼ਾ ਬਣਾ ਕੇ ਰੱਖਿਆ ਸਾਰੇ ਉਹ ਪੁੱਛਣਗੇ ਤੇ ਦੱਸਾਂਗਾ ਮੈਂ ਯਾਰ। ਚਲੋ ਪਿੰਡਾਂ ਦੇ ਇੱਕ ਵਾਰੀ ਫੇਰ ਗੇੜਾ ਲਾ ਦਿਓ ਜੀ। ਦੱਸੋ ਤੁਸੀਂ। ਹਾਂ ਰਾਮਪੁਰ ਹੋ ਗਿਆ। ਪਿੰਡੀ ਰੰਗੜਾਂ ਦੀ। ਅੱਛਾ ਤੇ ਕਾਲਾ ਸਰਦਾਰਾਂ ਦਾ। ਹਾਂ ਹਾਂਜੀ ਮਿਆਣੇ ਚ ਭੇਜਾਂ ਨੇ ਜਿਹੜੇ ਸ਼ਿਕਾਰੀ ਫੜਦੇ ਬੱਚੀਆਂ ਮੁੱਛੀਆਂ ਫੜਦੇ। ਅੱਛਾ ਹਾਂਜੀ ਰਾਮਪੁਰ ਤਾਂ ਇਹ ਨਜ਼ਦੀਕ ਪਿੰਡ ਸਭ ਕੋਲ ਇਹ ਹਨ। ਅੱਛਾ ਹੋਰ ਬਾਕੀ ਜਿਹੜਾ ਸੁਲਤਾਨੀ ਥੋੜਾ ਜਿਹਾ ਦੂਰ ਗੱਲ ਨਹੀਂ ਫਿਰ ਦੂਰ ਦੂਰ ਆ ਜਾਂਦੇ। ਹਾਂਜੀ ਹੋਰ ਦਰੰਗਲਾ ਵੀ ਦੂਰ ਹੀ। ਅੱਛਾ ਕਲਾਨੌਰ ਸਾਡੇ ਕੋਲ ਦੂਰ। ਸਹੀ ਸਹੀ। ਅਸੀਂ ਗਏ ਦਲੇਰਪੁਰ ਸ਼ਾਦੀ ਤੋਂ ਸਾਰੇ ਰਸਤੇ ਜਾਂਦੇ ਉਹ ਪਿੰਡ ਹੀ ਪਠਾਣਾ ਦਲੇਰਪੁਰ ਤੇ ਰੀਮਾਬਾਦ। ਹਾਂਜੀ ਵਿਆਹ ਤੇ ਗਏ ਸੀ? ਹੈ ਵਿਆਹ ਤੇ ਗਏ ਸੀ? ਸ਼ਾਦੀ 2 ਸ਼ਾਦੀਆਂ ਵੇਖਿਓ ਦਲੇਰਪੁਰ। ਬਾਬੇ ਚਰਾਗ ਸ਼ਾਹ ਦਾ ਮੇਲਾ ਦੇਖਣ ਜਾਂਦੇ ਨਾ ਜੈਨਪੁਰ? ਉੱਥੇ ਮੈਂ 2 ਵਾਰੀ ਮੇਲਾ ਮੈਂ ਸੁਲਤਾਨਪੁਰ ਚੌਂਕੀ ਦੇਖੀ ਜੀ ਲੱਗਦੀ ਹੁਣ ਕਿ ਨਹੀਂ? ਹੁਣ ਦਾ ਨਹੀਂ ਪਤਾ। ਹਾਰਟ ਦੇ ਲੱਗਦੇ ਹੀ ਉਹ। ਅੱਛਾ ਸੁਲਤਾਨਪੁਰ ਚੌਕੀ ਸਰਨੇ ਉਤਰ ਕੇ ਜਾਂਦੇ ਨੇ ਆ ਤੀਨਾ ਰੋਪਾਣਾ ਥਾਣੇ ਉਤਰ ਕੇ ਨਾ ਸਰਨੇ ਸਰਨਾ ਸਟੇਸ਼ਨ ਹੈਗਾ ਨਾ ਪਠਾਨਕੋਟ ਦੇ। ਮੈਂ ਪਠਾਨਕੋਟ ਹੀ ਵੇਖਿਆ ਮੈਂ ਡੈਮ ਵੀ ਵੇਖਿਆ ਲੰਮਾ ਤੋਂ। ਅੱਛਾ ਹਾਂਜੀ ਅੰਬ ਬੜਾ ਸੀ ਉਹ ਲੱਗੇ ਬੇਸ਼ੁਮਾਰ ਅੰਬ। ਹਾਂਜੀ ਇਲਾ ਕੋਲ ਸੁਜਾਨਪੁਰ ਪਠਾਨਕੋਟ ਸਾਰੇ ਲੱਗ ਲਏ। ਪਠਾਨਕੋਟ ਵੀ ਦੇ ਫਿਰ ਆ ਗਏ ਉੱਥੋਂ ਮਾਧੋਪੁਰ ਹੋ ਗਏ। ਅੱਛਾ ਟਾਂਗੇ ਦੇ ਸੈਰ ਕਰਨ ਮੌਜ ਨਾਲ ਹੀ ਗਏ ਸੀ ਕੰਮ ਸਾਨੂੰ ਕੰਮ ਨਹੀਂ ਕੋਈ। ਇਹਦੇ ਤਾਏ ਸਨ ਦੋਵੇਂ ਨਾਲ ਦਾਦੀ ਇਹਦੀ ਦਾਦਾ ਤੇ ਮੈਂ। ਅੱਛਾ ਉਹ ਮੈਨੂੰ ਕਹਿੰਦਾ ਇੱਥੋਂ ਪਾਣੀ ਲਿਆ ਰੋਟੀ ਖਾ ਲਿਓ। ਮੈਂ ਡੋਲ ਹੱਥ ਸੁੱਟ ਗਿਆ ਪਾਣੀ ਪੈ ਗਿਆ ਚੱਲ ਜਾਣਾ। ਮੈਂ ਉਹਦਾ ਪਾਣੀ ਠੀਕ ਤਰ੍ਹਾਂ ਨਹਿਰ ਚੋਂ ਉੱਥੇ ਅੰਗਰੇਜ਼ਾਂ ਦੇ ਵੇਲੇ ਦਾ ਰੈਸਟ ਹਾਊਸ ਬਣਿਆ ਦਾ ਸੀ। ਅੰਮ੍ਰਿਤਸਰ ਗਏ ਅਸੀਂ ਉਹ ਜਿਵੇਂ ਸਾਡੀ ਨਾ ਆਪਣਾ ਅਨਾਰਕਲੀ ਜੀ ਨਾ ਉੱਥੇ ਰਾਮ ਬਾਜ਼ਾਰ ਸੀ ਤਬਾਹ ਹੋ ਗਿਆ। ਹੁਣ ਜਦੋਂ ਅਸੀਂ ਤਬਾਹ ਉੱਥੇ ਮਾਨ ਸਿੰਘ ਕਾਹਨ ਸਿੰਘ ਦੀ ਬੜੀ ਵੱਡੀ ਦੁਕਾਨ ਸੈਂਟ ਵਾਲਿਆਂ ਦੀ ਹੈ ਜਾਂਦੀ। ਹੁਣ ਤਾਂ ਉੱਥੇ ਬਥੇਰੀਆਂ ਦੁਕਾਨਾਂ ਨਹੀਂ ਉਹ ਮਸ਼ਹੂਰ ਸਨ। ਅੱਛਾ ਮਸ਼ਹੂਰ ਕੋਈ ਹੁੰਦਾ ਮਾਨ ਸਿੰਘ ਕਾਹਨ ਸਿੰਘ ਸੈਂਟ ਵਾਲੇ ਮਸ਼ਹੂਰ ਉਹ ਤਾਂ ਪੰਜਾਬ 'ਚ ਪੂਰੇ ਮਸ਼ਹੂਰ। ਸੈਂਟ ਵਾਲੇ? ਸੈਂਟ ਵਾਲੇ। ਚਲੋ ਇਹ ਅੰਮ੍ਰਿਤਸਰੀਏ ਵੇਖਦੇ ਹੋਣੇ ਆ। ਹਾਂਜੀ ਵੇਖਦੇ ਹੋਣੇ ਜੇ ਹੋਣਗੀ ਤੇ ਦੱਸ ਦੇਣਗੇ ਉਹ। ਇੱਕ ਅੱਲਾ ਵਾਲਾ ਹੋਟਲ ਵੀ ਹੈ ਜਦੋਂ ਅੱਲਾ ਵਾਲਾ ਹੋਟਲ? ਆਹੋ ਗਏ ਜੀ। ਅੱਛਾ ਅੱਛਾ ਕਸ਼ਮੀਰੀਆਂ ਦਾ ਹੋਟਲ ਅੱਲਾ ਵਾਲਾ। ਇਹ ਅੰਮ੍ਰਿਤਸਰ ਦੀ ਗੱਲ ਦੱਸ? ਅੰਮ੍ਰਿਤਸਰ। ਅੱਛਾ ਉੱਥੋਂ ਰੋਟੀ ਰਾਟੀ ਖਾਧੀ। ਅੱਛਾ ਕੋਈ ਜਗਮੋਹਨ ਲਾਲ ਨੂੰ ਪੈਗਾਮ ਜੀ ਆਪਣੇ ਜੇ ਕੋਈ ਉਹ ਕੀ ਪਤਾ ਯਾਰ ਹੈ ਕਿ ਨਹੀਂ ਮੇਰੇ ਖਿਆਲ 'ਚ ਨਹੀਂ। ਉਹ ਤੇਰੀ ਤਾਈ ਕਹਿੰਦੀ ਸੀ ਜਦੋਂ ਜਾਂਦਾ ਨਾ ਅਮਰੀਕਾ ਇੰਗਲੈਂਡ ਤੇ ਸਾਡੇ ਕੋਲ ਸਟੇ ਕਰਦਾ ਰਿਹਾ ਇੰਗਲੈਂਡ। ਨਾਲ ਇਹਦੀ ਬੀਵੀ ਦੀ 10 ਸਾਡਾ ਪਿਆਰ ਤੇ ਬੜਾ ਸੀ। ਤਾਇਆ ਜੀ ਉੱਥੇ ਜਗਮੋਹਨ? ਹਾਂਜੀ ਜਗਮੋਹਨ ਤੁਹਾਡਾ ਕਲਾਸ ਫੈਲੋ ਸੀ? ਹਾਂਜੀ ਬਹੁਤ ਪਿਆਰ ਮੁਹੱਬਤ ਸੀ ਕਲਾਸ ਤੋਂ ਇਲਾਵਾ ਵੀ। ਅੱਛਾ ਹਾਂਜੀ ਹਾਂ ਸਾਡਾ ਮੇਲ ਸਾਡੇ ਤੁਹਾਨੂੰ ਦੱਸਿਆ ਉਹਨਾਂ ਦਾ ਜਿਹੜੇ ਦਾਦਾ ਵਾ ਨਾ ਫੌਤ। ਤੋ ਕਹਿੰਦਾ ਦਾਦੀ ਮੇਰੀ ਕਹਿੰਦੀ ਆ ਵੀ ਇਹਦੇ ਬਾਬੇ ਵਦੋਂ ਇਹਨਾਂ ਦਾ ਖਿਆਲ ਰੱਖਣਾ ਸਿਰ ਤੇ।
ਤਾਂ ਹੀ ਇੰਸਪੈਕਟਰ ਸਿਵਲ ਸਪਲਾਈ 'ਚ ਡਿਪੂ ਦਾ ਬੋਲੇ ਖੰਡਾ ਨੇ ਡਿਪੂ ਜੀ ਕੱਪੜਾ ਵੀ ਮਿਲਣਾ ਨਾ ਵੀ ਤੇ ਉਹ ਆਏ ਕਿਸਮ ਤੇ ਨਾਲ ਵਾਲਾ ਮਹਿੰਦਰਪਾਲ ਹੀ ਨਾ ਉਹ ਬੜੀ ਦੇਰ ਦਾ ਚੱਲ ਗਿਆ ਸੀ ਮਹਿੰਦਰਪਾਲ ਦਾ ਭਰਾ ਗੁਰਦਾਸਪੁਰ ਉੱਥੇ ਸੀਤਾ ਰਾਮ ਸੀ ਬੜਾ ਵੱਡਾ ਬੰਦਾ ਉਹਦੇ ਵੱਲੋਂ ਦੀ ਸ਼ਾਦੀ ਹੋਈ ਸੀ ਗੁਰਦਾਸ ਸਭ ਕੋਲ ਵੱਡਾ ਬੰਦਾ ਸੀ ਇਹ ਉਹਨਾਂ ਨੂੰ ਤਗੜੇ ਬੰਦੇ ਹੋ ਗਏ ਤੇ ਸਹੀ ਤੇ ਔਖੀ ਕਿਤਾਬ ਖਲੋ ਕੇ ਨਾ ਕਰਕੇ ਖਲੋ ਕੇ ਕਹਿੰਦੇ ਵੀ ਤੁਹਾਨੂੰ ਮੁਸਲਮਾਨ ਈਦ ਦੇ ਚੰਦ ਦੀ ਖੁਸ਼ੀ ਨਹੀਂ ਹੁੰਦੀ ਖੁਸ਼ੀ ਹੈ ਤੁਹਾਨੂੰ ਦੇਖ ਵਾਹ ਤੇ ਨਾਲ ਹੀ ਮਹਿੰਦਰਪਾਲ ਆਇਆ ਕੀ ਬਾਤ ਇਹ ਵੀ ਤੁਹਾਡੇ ਨਾਲ ਦੇਖ ਲਿਆ ਸੀ ਹਾਂਜੀ 20 ਸਾਲਾਂ ਬਾਅਦ ਹਾਂਜੀ ਉਹ ਖੰਡ ਖੁੰਡ ਜਿਹੜਾ ਉਹ ਦੇਖ ਲਿਆ ਸੀ ਆਪਣੇ ਸ਼ਹਿਰ ਤੇ ਸਹੀ ਇਹ ਜਗਮੋਹਨ ਫਿਰ ਬਾਅਦ ਚ ਉਹਦੇ ਨਾਲ ਰਾਬਤਾ ਨਹੀਂ ਹੋਇਆ ਜਗਮੋਹਨ ਨਾਲ ਨਹੀਂ ਉੱਥੇ ਆਇਆ ਪਾਕਿਸਤਾਨ ਸਾਨੂੰ ਦੱਸਿਆ ਜੀ ਮੈਂ ਇੱਥੇ ਸਾਡੇ ਕੋਲ ਆਇਆ ਉਹ ਸ਼ਾਦੀ ਕਰਾ ਕੇ ਨਾਲ ਉਹਦੀ ਬੀਵੀ ਜੀ ਸਾਡੇ ਲੋਕ ਹਨੀਮੂਨ ਮਨਾਉਣ ਜਾਂਦੇ ਅੱਛਾ ਤੇ ਮੈਂ ਉਹਨਾਂ ਦੇ ਨਾਲ ਕੋਈ ਦਰਾਜ ਅੱਛਾ ਸਾਡੀ ਦੁਕਾਨ ਹੁੰਦੀ ਕਿ ਦਿੱਲੀ ਦਰਵਾਜ਼ੇ ਅੱਛਾ ਦਿੱਲੀ ਦਰਵਾਜ਼ੇ ਲਾਹੌਰ ਕੱਪੜੇ ਦੀ ਕਾਲੇ ਦੇ ਹੋਟਲ ਅੱਛਾ ਉਹ ਸ਼ੇਖ ਉੱਥੇ ਬਾਹਰ ਹੁੰਦਾ ਸੀ ਮੈਨੂੰ ਕਹਿੰਦਾ ਵੀ ਤੇਰਾ ਇੱਕ ਦੋਸਤ ਆਇਆ ਦਾ ਹਾਂ ਮੈਂ ਕਿਹਾ ਸਾਈ ਯਾਰ ਮੈਂ ਸਾਈ ਤੇ ਨਹੀਂ ਇਹ ਜਗਮੋਹਨ ਲਾਲ ਅੱਛਾ ਮੈਂ ਕੱਪੜੇ ਪੇਰ ਮੈਂ ਬੜਾ ਮੈਂ ਚੱਲਿਆ ਪਿੰਡ ਨੂੰ ਇੱਧਰ ਨੂੰ ਵਾਪਸ ਆਉਣ ਲੱਗਾ ਮੇਰਾ ਯਾਰ ਹੁੰਦਾ ਕਿ ਸਾਕਾ ਸ਼ੇਖ ਉਹ ਇੱਥੇ ਰਹਿੰਦੇ ਨੇ ਤੇ ਕਸ਼ਮੀਰ ਬਾਜ਼ਾਰ ਦੀ ਦੁਕਾਨ ਉਹਨੂੰ ਧਾਗਾ ਨਹੀਂ ਦਿੰਦਾ ਹਾਂਜੀ ਹਾਂਜੀ ਇਹ ਦੁਕਾਨ ਉਹ ਚੰਗਾ ਕਾਰੋਬਾਰ ਉਹਨੂੰ ਮੈਂ ਕਿਹਾ ਯਾਰ ਮੇਰਾ ਇੱਕ ਦੋਸਤ ਆਇਆ ਦਾ ਉਹ ਗੇਮ ਮਿਲਿਆ ਬੜਾ ਖੁਸ਼ ਉਹ ਮੇਰਾ ਇਹਦਾ ਤਾਇਆ ਕਹਿੰਦਾ ਮੈਂ ਪੈਸਾ ਰੱਖਣਾ ਲੱਗੇ ਅੱਛਾ ਤੇ ਉਹਨੇ ਇੱਕ ਪੈਸਾ ਲਿਆ ਕਹਿੰਦਾ ਬੜੇ ਲੈ ਕੇ ਆਉਂਦਾ ਤੇ ਉਹ ਕਹਿੰਦਾ ਮੈਂ ਉਹਦਾ ਬੇਟਾ ਇੱਕੋ ਹੀ ਆਦਮ ਉਹਦਾ ਨਾਮ ਉਹ ਕਹਿੰਦਾ ਮੈਨੂੰ ਕਿਹਾ ਮੈਨੂੰ ਖੂਬ ਸੈਰ ਕਰਾਉਣੀ ਹੈ ਜਿਹੜੀ ਚੀਜ਼ ਕਹੇਗਾ ਉਹਨੂੰ ਲੈ ਕੇ ਦੇਣੀ ਹੈ ਸਹੀ ਹਾਂਜੀ ਉਹ ਮੈਨੂੰ ਕਹਿੰਦਾ ਇੱਕ ਚੀਜ਼ ਦੀ ਖਾਸ ਸੀ ਸਾਡੇ ਲੋਕ ਰੈਸਟੋਰੈਂਟ ਮੰਗਦੇ ਰਹੇ ਨੇ ਤੇ ਉਹ ਕਹਿੰਦਾ ਮੈਂ ਜਿਮ ਖਾਣਾ ਪੀਣ ਨੂੰ ਦੀ ਕਰਦਾ ਮੇਰਾ ਹਾਂਜੀ ਤੇ ਉਹ ਸਿਗਰਟ ਨਹੀਂ ਪੀਂਦੇ ਸਰਦਾਰ ਜੀ ਮੈਂ ਨਵਾ ਦਿਆਂਗਾ ਤੈਨੂੰ ਮੈਂ ਉਹਨੂੰ ਪੀਲਾ ਖਾਣਾ ਤੇ ਇੱਕ ਮੇਰਾ ਗਾਣਾ ਤਾਂ ਮੈਂ ਤੇਰੇ ਉਹਦੀ ਰੀਜਾ ਨਵਾ ਦਿਆਂਗਾ ਸਾਨੂੰ ਉੱਥੇ ਸਲਾਮ ਹੁੰਦੀ ਨੇ ਸਰਦਾਰ ਜੀ ਸਾਨੂੰ ਭਾਵੇਂ ਬਾਹਰੇ ਮੰਗੇ ਅੱਛਾ ਹਾਂਜੀ ਲਾਹੌਰ ਹਾਂ ਬੜੀ ਗੱਲ ਸੀ ਸਾਡਾ ਘਰ ਹੈ ਨਾ ਸਲਾਮ ਅੱਛਾ ਅੱਛਾ ਕ੍ਰਿਸ਼ਨ ਤਾਂ ਮਰ ਰਿਹਾ ਉਹਦੇ ਨਾਲ ਰੇ ਵੀ ਠੀਕ ਠਾਕ ਹੈ ਜੀ ਅੱਛਾ ਹਾਂ ਉੱਥੇ ਇੱਕ ਬੜਾ ਹੁੰਦਾ ਸੀ ਆਪਣਾ ਬਣਿਆ ਨਾ ਫਲੇਗਾ ਮੈਂ ਇੱਕ ਮੁੰਡਾ ਕਹਿੰਦਾ ਮੈਨੂੰ ਮਾਰਿਆ ਮੈਂ ਘਰ ਦਾ ਮੈਂ ਬੂਹੇ ਦੇ ਵਿਚਾਲੇ ਤਗੜਾ ਮੈਂ ਜ਼ੋਰਦਾਰ ਕਰਦਾ ਹਾਂ ਅੱਛਾ ਹਾਂ ਇਹਦਾ ਬਾਬਾ ਕਹਿੰਦਾ ਨੇ ਪੁੱਤ ਬੰਦਾ ਉਹਦਾ ਉਹ ਤੇ ਨਿਕਲੇ ਨੇ ਆਪਾਂ ਬੱਚਾ ਸਾਡਾ ਮਾਰ ਛੜੇ ਕਹਿੰਦਾ ਜਿਹੜਾ ਦੋ ਬੰਦਿਆਂ ਦਾ ਮੁਕਾਬਲਾ ਕਰੇ ਪੁੱਤ ਉਹਨੂੰ ਮੈਂ ਬੰਦਾ ਸਮਝਦਾ ਇਹਦੀ ਤਾਕਤ ਪੈਦਾ ਕਰਨੀ ਨਹੀਂ ਤੇ ਇਲਮ ਕਰਨਾ ਜੇ ਦੋ ਚੀਜ਼ਾਂ ਜਿਹੜਾ ਬੰਦੇ ਕੋਲ ਉਹਦੇ ਸਾਰੇ ਦੋਸਤ ਨੇ ਹਾਂ ਕਿਹੜੇ ਇੱਕ ਤਾਕਤ ਇੱਕ ਤਾਕਤ ਤੇ ਇੱਕ ਇਲਮ ਸਹੀ ਹੋ ਕਹਿੰਦਾ ਸਾਰੇ ਕਹਿੰਦਾ ਪੁੱਤਰ ਜਦੋਂ ਉਧਰੋਂ ਆਇਆ ਲੋਕਾਂ ਤਰਾਏ ਨੇ ਖੋ ਕਿਹਦੇ ਇਲਮ ਤੋਂ ਨਹੀਂ ਖੋਲਿਆ ਕਿਸੇ ਕੋਲ ਫਿਰ ਕਹਿੰਦਾ ਇਹੋ ਜਿਹੀ ਜ਼ਿਆਦਾ ਤਾਂ ਬਾਕੀ ਭਰਾ ਬਣਾ ਜਿਹੜਾ ਪੈਦਾ ਕਰਦਾ ਉਹਦੀ ਹਾਂਜੀ ਸਰਦਾਰ ਜੀ ਸੱਚੀਆਂ ਗੱਲਾਂ ਸਹੀ ਗੱਲ ਜੀ ਬਿਲਕੁਲ ਸੱਚੀਆਂ ਗੱਲਾਂ ਕਹਿੰਦਾ ਉਹਦੇ ਬਣਾ ਲੈਣੀ ਕਿਸੇ ਜ਼ਿਆਦਾ ਉਹਦੀ ਜਿੰਨੇ ਆਦਰ ਕਰਦਾ ਤੇ ਹੁਣ ਜਗਮੋਹਨ ਨਾਲ ਰਾਬਤਾ ਹੈ ਕਿ ਨਹੀਂ ਹੈ ਮੈਂ ਤੁਹਾਨੂੰ ਦੱਸਿਆ ਮੇਰੀ ਤਾਈ ਕਹਿੰਦੀ ਸੀ ਉਹ ਤੁਹਾਡੇ ਰੌਲਾ ਨਹੀਂ ਪਿਆ ਤੋ ਕਦੀ ਕਦੀ ਫੋਨ ਨਹੀਂ ਆਇਆ ਬਿੰਦੇ ਘਰ ਵਾਲੇ ਹੈ ਕਿ ਨਹੀਂ ਹਾਂ 83 ਵਾਲਾ ਹਾਂ ਹਾਂਜੀ ਅੱਛਾ ਉਸ ਤੋਂ ਬਾਅਦ ਕੱਟ ਗਿਆ ਇੱਥੇ ਖਾਤਾਂ ਦੇ ਰਹੇ ਨੇ ਭਰੇ ਮੰਗੇ ਅੱਛਾ ਮੈਂ ਸਰਦਾਰ ਜੀ ਗਿਆ ਉੱਥੇ ਮੈਂ ਪਾਉਂਦਾ ਨਾ ਕਰਾਕੁਲੀ ਟੋਪੀ ਸ਼ੇਰਵਾਨੀ ਤੇ ਖੁੱਸਾ ਅੱਛਾ ਉਹਨੂੰ ਦੋਵੇਂ ਚੀਜ਼ਾਂ ਬੜੀਆਂ ਪਸੰਦ ਮੈਂ ਇਹਦਾ ਜ਼ੋਰ ਲਾ ਛੜਿਆ ਸਰਦਾਰ ਜੀ ਉਹ ਕਹਿੰਦਾ ਘਰ ਆ ਮਹਿਮਾਨਾਂ ਦੇ ਕੱਪੜੇ ਲਾਈ ਦੇ ਨੇ ਮੈਂ ਰੱਖ ਲਾ ਯਾਰ ਮੈਂ ਉਧਰ ਮੈਨੂੰ ਕੀ ਫਰਕ ਪੈਂਦਾ ਉਧਰ ਮੁੱਕ ਗਈ ਨਾ ਜਗਮੋਹਨ ਦੀ ਗੱਲ ਦੱਸ ਰਹੇ ਹਾਂਜੀ ਮੈਂ ਨਾ ਉਹਨੂੰ ਪਸੰਦ ਬਣ ਗਈ ਸੀ ਕਰਾਕੁਲੀ ਟੋਪੀ ਤੇ ਖੁੱਸਾ ਅੱਛਾ ਤਿੱਲੇ ਵਾਲਾ ਹੁਣ ਵੀ ਆ ਮੇਰੇ ਕੋਲ ਬੜਾ ਹੀ ਸਰਦਾਰ ਜੋਰ ਫਿਰ ਮੈਂ ਜਿਹੜੇ ਨੂੰ ਆਖਣੇ ਨਾ ਸੱਦ ਕੇ ਲਿਆਓ ਇਹਦਾ ਪਿਓ ਇਹਨਾਂ ਦਾ ਰਮੋਚੀ ਮੈਂ ਉਹਨੂੰ ਕਿਹਾ ਸੋਹਣਾ ਜਿਹਾ ਉਹਦੇ ਪੈਰ 7 ਨੰਬਰ ਮੇਰੇ ਜਿੱਡੇ ਹਨ ਅੱਛਾ ਮੈਂ ਕਿਹਾ ਸੋਹਣਾ ਖੁੱਸਾ ਬਣਾਉਣਾ ਜਿਹੜਾ ਕੋਈ ਲਾਹੌਰ ਚੰਗਾ ਕਾਰੀਗਰ ਉਹਦੇ ਕੋਲ ਮੈਂ ਕਿਹਾ ਯਾਰ ਮੈਂ ਗਿਫਟ ਭੇਜਣਾ ਉਹ ਲਿਆ ਬਣਵਾ ਕੇ ਉਹ ਮੈਨੂੰ ਨਾ ਫਿਰ ਵੀਜ਼ਾ ਨਹੀਂ ਮਿਲਿਆ ਮੈਨੂੰ ਹਾਂਜੀ ਅੱਛੇ ਸਾਡੇ ਕੋਲ ਨਾਈ ਰਹਿੰਦਾ ਤਾਂ ਉਹ ਜਿਸ ਘਰ ਦਾ ਹੀ ਨਹੀਂ ਰਹਿੰਦੇ ਇਹ ਹੈ ਜੀ ਭੋਡੂ ਸਾਹਿਬ ਬੜਾ ਵੱਡਾ ਚਾਹ ਸੀ ਉਹਦਾ ਪੁੱਤੀ ਰਾਮੂ ਅੱਛਾ ਉਹਦਾ ਮਕਾਨ ਸੀ ਜਿੱਥੇ ਨਾਲ ਹੀ ਧੰਨਾ ਵਾ ਦੋ ਭਰਾ ਹਨ ਇਹਦਾ ਪੁਰਾਣਾ ਮਕਾਨ ਸਹੀ ਉਹ ਸਰਦਾਰ ਜੀ ਤੇ ਮਾਲ ਪੁੱਟਰ ਮੁਆਜ ਐਡੀ ਕੁੱਜੀ ਬੂਟੀ ਹੈ ਕਿੱਡੀ ਸਾਡੀ ਬੈਠਕ ਤੇ ਬਾਂਦਾ ਨਾਲ ਦਫ਼ਤਰ ਸਾਈ ਕਬੀਰ ਦਫ਼ਤਰ ਤੇ ਉਹ ਬੰਦ ਸੀ ਠਾਈਆਂ ਤੋੜਾਂ ਚਾਂਦੀ ਨਹੀਂ ਪਾਉਂਦੇ ਨਾਮ ਲੋਕ
ਤੇ ਕੜੇ ਘਰ ਰੈਣੀ ਦੇ ਕੁੱਟੇ ਵਾਲੇ ਮੋਟੇ 30 ਤੋਲੇ ਹੋਏ। ਅੱਛਾ। ਤੇ ਬਿੱਟ ਸਨ ਉਹ ਕੋਈ 80-82 ਤੋਂ ਕੋ ਪਾਉਣ ਸਨ ਤੇ ਬਾਕੀ ਉੱਥੇ ਕੁੱਜੀ ਦੇ ਕੋਈ 10-12 ਚਾਂਦੀ ਦੇ ਪਈ। ਫਿਰ ਅਸੀਂ ਬਾਹਰ ਗਏ ਤੇ ਲੋਕੀ ਕਹਿੰਦੇ ਵੀ ਚੌਲ ਪਾਉਣ ਦਾ ਲੱਕੜੀਆਂ ਕਾਂਡੇ ਨੇ ਉੱਥੇ ਮਾਲ ਦੱਬਿਆ ਤਾਂ ਉਹਨੇ। ਅੱਛਾ। ਅੱਜ ਉਹਨਾਂ ਨੇ ਤਗੜੇ ਨੇ ਮੁਸਲਮਾਨਾਂ ਉਹ ਸਰਦਾਰ ਉੱਥੇ ਕਹਿੰਦਾ ਬਸਾਵੇ ਟਾਂਗੇ ਤੇ ਕਹਿੰਦਾ ਤੁਹਾਡੀ ਯਾਰ ਛੋਟੀ ਇਹ ਕਾਬੂ ਹੈ ਟਾਂਗਾ ਨਾ ਬਣਾ ਲਾ ਕਹਿੰਦਾ ਸਾਡੀ ਇਹ ਤਗੜੀ ਕੋਮ ਪੈਸੇ ਹੈ ਜੀ। ਤੇ ਹੁਣ ਜਗਮੋਹਨ ਨਾਲ ਰਾਬਤਾ ਹੈ ਦਿਲ ਕਰਨ ਦਾ? ਤੁਹਾਨੂੰ ਦੱਸਿਆ ਜੀ ਤਾਈ ਕਹਿੰਦੇ ਫੋਨ ਕਰੀ ਨਹੀਂ ਆਇਆ ਜਦੋਂ ਤੁਹਾਡੇ ਆਹੋ ਚਲੋ ਹੋਪਫੁਲੀ ਕਹਿੰਦੇ ਪਹਿਲੇ ਹੋਏ ਤੇ ਹੈ ਕੋਈ ਰਾਬਤਾ ਬਹੁਤ ਦਿਲ ਕਰਦਾ ਬੜਾ ਦਿਲ ਮੈਂ ਕਹਿੰਦਾ ਜੇ ਹੋਵੇ ਤਾਂ ਮੈਂ ਜਿਸ ਤਰ੍ਹਾਂ ਹੋਵੇ ਮੈਂ ਵੀਜ਼ਾ ਲੈ ਫਿਰ ਜਾਵਾਂ ਬਾਬਾ। ਅੱਛਾ ਜੀ ਜਗਮੋਹਨ ਨਾਲ ਰਾਬਤਾ ਹੋ ਜਾਏ। ਚਲੋ ਜੀ ਬਜ਼ੁਰਗੋ ਤੁਹਾਡਾ ਸ਼ੁਕਰੀਆ ਤੇ ਹੋਪਫੁਲੀ ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਕਰਿਓ ਜੇ ਕਿਤੇ ਉੱਥੇ ਉਹ ਬੜੇ ਮਸ਼ਹੂਰ ਨੇ ਜੋਗਿੰਦਰਪਾਲ ਮੈਂ ਗੱਲਾਂ ਮੜੀ ਰਾਈਸ ਮਿਲ ਆਇਲ ਮਿਲ ਬਹੁਤ ਤਗੜੇ ਬੰਦੇ ਨੇ। ਚਲੋ ਹੋ ਸਕਦਾ ਵੀਡੀਓ ਆਪਾਂ ਤੁਹਾਡੇ ਪਿੰਡ ਤੱਕ ਪਹੁੰਚਾ ਦਾਂਗੇ ਤੇ ਜਿਹੜੇ ਤੁਹਾਡੇ ਯਾਰ ਮਿੱਤਰ ਹੋਣਗੇ ਕੋਈ ਉਹਨਾਂ ਦੇ ਵੱਡੇ ਹੋਣਗੇ ਕੋਈ ਉਹਨਾਂ ਦੇ ਬੱਚੇ ਹੋਣਗੇ ਉਹ ਜ਼ਰੂਰ ਰਾਬਤਾ ਕਰਨਗੇ। ਮੈਂ ਤੁਹਾਨੂੰ ਦੱਸਿਆ ਨਾਮ ਲੈ ਕੇ ਸਿਆਣਾ ਦੇ ਬਾਬਿਆਂ ਦੇ ਨਾਮ। ਹਾਂ ਸਾਰਿਆਂ ਦੇ ਨਾਮ ਲੈ ਬਿਲਕੁਲ ਤੁਸੀਂ। ਉਦੋਂ ਉੱਥੇ ਸਿਆਣੇ ਖੱਤਰੀਆਂ ਦੇ ਹੁੰਦਾ ਸੀ ਗੋਰਧਨ ਸਿੰਘ ਜਾਨਕੀ ਸਿੰਘ ਜਾਣੇ ਕਰਿਆਨੇ ਦੀ ਦੁਕਾਨ ਤੇ ਉਹ ਹੁਕਮ ਕਰਦੇ ਨੇ ਗੁਰਦਨ ਦਾਸ ਦਾਸਾ ਤੇ ਗੁਰਦਨ ਦਾਸ। ਅੱਛਾ ਠੀਕ ਹੋ ਗਿਆ। ਇਹ ਕਰਦੇ ਨੇ ਹਕਮਤ ਸਹੀ ਜਾਨਕੀ ਉਹਨਾਂ ਪਰ ਉਹਦੇ ਕਰਿਆਨੇ ਬੜੀ ਤਗੜੀ ਦੁਕਾਨ ਹੈ ਵੱਡੀਆਂ ਦੁਕਾਨਾਂ ਜਾਨਕੀ ਤੇ ਨਸਾ ਸਿੰਘ ਦੀ ਬੜੀ ਤਗੜੀ ਦੁਕਾਨ ਸੀ ਕਰਿਆਨੇ ਦੀ ਉਹਦੀ ਬਰਾਬਰ ਚ। ਹਾਂ ਹੋਰ ਬਰਾਬਰ ਚ ਕਿਹੜਾ ਮਸ਼ਹੂਰ ਸੀ ਦੁਕਾਨ ਤੇ ਉਧਰ ਦੁਰਗਾ ਪਹਾੜੀਆਂ ਨਿੱਕੇ ਬਾਜ਼ਾਰ ਚ ਦੁਰਗਾ ਪਹਾੜੀਆ ਉਹ ਬੜੇ ਗਰੀਬ ਹੋ ਸੀ ਉਹਦਾ ਮੁੰਡਾ ਕਿਤੇ ਰਿਆਸਤ ਸੀ ਵਿਆਹ ਗਿਆ ਲੈਣ ਤੇ ਸਾਡੇ ਨਾਲ ਕੋਈ ਥੋੜਾ ਜਿਹਾ ਕੰਮ ਖਰਾਬ ਸਰਦਾਰ ਜੀ ਹਾਂ ਉਹ ਫਿਰ ਨਾਲ ਲੁੱਟ ਮਾਰ ਸ਼ੁਰੂ ਹੋ ਗਈ। ਅੱਛਾ ਹਾਂ ਬਰਾਬਰ। ਅੱਛਾ ਇਹ ਦੂਜੇ ਦੌੜ ਗਏ ਸਾਰੇ ਤੋਂ। ਅੱਛਾ ਸਾਰੇ ਟੋਟਲ ਅਸੀਂ ਇੱਧਰ ਨੂੰ ਪੁੱਛੜੀਆਂ ਚੁੱਕੀਆਂ ਤੁਹਾਡੇ ਸਰਦਾਰ ਪਿੰਡਾਂ ਚ ਆਉਣ ਸਾਰੇ ਦੌੜ ਗਏ ਲੁੱਟ ਲਈ ਸਾਰੇ ਤੇ ਉਹ ਉਦੋਂ ਦੇ ਮਰੇ ਰਹੇ ਉੱਥੇ ਤੇ ਮੈਂ ਪੁੱਛਿਆ ਤੇ ਦਾਦੇ ਨੇ ਵੀ ਦੁਰਗਾ ਕਿੱਥੇ ਆ ਉਹ ਕਹਿੰਦੇ ਘਾਹ ਖੁੱਤਣ ਗਿਆ। ਬੜੀ ਦੁਕਾਨ ਸਰਦਾਰ ਦੀ ਦਿਨ ਨੂੰ ਉੱਥੇ ਹੁੰਦੀ ਉਹ ਲੱਪ ਬੋਲ ਹੁੰਦੀ ਸੀ ਅਸਲ ਉਹ ਬਲਦੀ ਜਾਂਦੀ ਦੂਰ ਤੱਕ ਗਲੀ ਜਾਂਦੀ। ਅੱਛਾ ਹਰ ਦੁਨੀਆ ਜੀ ਕੀਮਾ ਬੂਟੀਆਂ ਵੀ ਕੀਮਾ ਵਾਲੀਆਂ ਵੀ ਰੱਖੀ ਦੀਆਂ ਜੋ ਮਰਜ਼ੀ ਚੀਜ਼ ਨੂੰ ਮਿਲਦੀ। ਅੱਛਾ ਤੇ ਵਿਚਾਰਾ ਕਹਿੰਦੇ ਘਾਹ ਖੁੱਤਣ ਗਿਆ ਉਹਨਾਂ ਲੁੱਟਿਆ ਜਦੋਂ ਜਲਾਸ ਪੂੰਜੀ ਖਤਮ ਹੋ ਗਈ। ਉਹ ਫਿਰ ਕਹਿ ਜੀ ਇੱਥੇ ਤਲਾਸ਼ੀਆਂ ਉਹਦੇ ਗੋਰ ਕਹਿੰਦੇ ਫੀਨੀ ਉਹ ਹੈ ਗੱਡੀਆਂ ਕਿਸੇ ਨੇ ਲੋਕਾਂ ਨੇ ਖੂਹਾਂ 'ਚ ਸਾਬਣ ਸੁੱਟਦਾ ਕੁੜੀਆਂ ਕਿਹੜੇ ਕੱਪੜੇ ਧੋਂਦੇ ਨੇ ਅਸੀਂ ਛੱਪੜਾਂ 'ਚ ਸੌ ਗਈ ਬੋਲੀ ਦੀ ਕਈ ਵਿਚਾਰੇ ਤਬਾਹ ਹੋ ਗਏ। ਹਾਂ 47 ਚ ਤਾਂ ਇਹੀ ਕੰਮ ਹੋਇਆ ਨਾ ਜਿਹੜੇ ਸਾਡੇ ਲੱਗੇ ਨੇ ਪਿੰਡੀ ਤਾਂ ਸੀ ਨਗਰ ਮਾਲ ਉਹਨਾਂ ਲੁੱਟਿਆ। ਹਾਂ ਇਹ ਕੋਲੇ ਵੇਖਦੇ ਨੇ ਟੇਵੇ ਟੂਵੇ ਲਾਉਂਦੇ ਪ੍ਰਭੂ ਕੇ ਆ ਜਾਣ ਉਹ ਬੈਟਰੀ ਐਡੀ ਕ 64 ਸਾਲਾਂ ਵਾਲੀ ਤੇ ਪਾਲੇ ਮੁੰਡੇ ਰਾਤ ਚਲਾਈ ਕੱਖ ਨਿਕਲਿਆ ਕਹਿੰਦਾ ਬੈਟਰੀ ਨੋਟਾਂ ਤੁੰਦੀ ਦੀ ਭੈਣ ਨੋਟਾਂ ਪੂਰੀਆਂ ਕਰਕੇ ਨਾ ਸਾਲੇ ਸਭੇ ਅੱਛਾ ਉਹ ਮੈਨੂੰ ਪਤਾ ਉਹ ਤਾਂ ਜਾਣ ਦਾ ਕੰਮ ਮੈਂ ਕਹਿੰਦਾ ਮੈਂ ਸਰਦਾਰ ਨਾਲ ਲੱਗਾ ਮੈਨੂੰ ਵੀ ਪਤਾ ਗੱਲ ਦੂਰ ਜਾਣ ਲਈ। ਚਲੋ ਜੀ ਸਾਰੀ ਚਲੋ ਜੀ ਬਜ਼ੁਰਗੋ ਤੁਹਾਡਾ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ। ਇੰਨਾ ਕੁ ਸ਼ੁਕਰੀਆ ਹਾਂ ਇੰਨਾ ਕੁ ਖੁਸ਼ ਹਾਂ ਬੇਹੱਦ। ਹਾਂ ਬੜੀ ਮਿਹਰਬਾਨੀ ਪਤਾ ਹੀ ਖੁਸ਼ ਹੋਏ ਬਹੁਤ ਸ਼ੁਕਰੀਆ। ਕਿਹਨੂੰ ਸਾਫ ਸਲਾਮ ਦੇਣੀ ਹੈ? ਬਲਵਿੰਦਰ ਸਿੰਘ ਪੱਖੋਗੇ। ਬਲਵਿੰਦਰ ਸਿੰਘ ਪੱਖੋਗੇ ਸਾਫ ਸਲਾਮ ਦੇਣੀ ਹੈ ਤੇ ਕਿਤਾਬ ਹੈ ਤੇ ਪਹਿਲੇ ਫੋਨ ਕਰ ਛੜਿਆ ਕਮਲ ਨੂੰ ਉਹਦੇ ਕੋਲ ਹੈ ਨੰਬਰ ਇਹਦਾ। ਠੀਕ ਹੋ ਗਿਆ ਕਿਉਂ ਕਿਤੇ ਜਾਵੇ ਆਵੇ ਨਾ ਉਹਦੇ ਸਾਰੇ ਧੋਲੇ ਧੋ ਦੇਗੇ ਪਿਛਲੇ ਇਹ ਪੱਖੋਗੇ ਕੋਲ ਤੋੜ ਤੁਹਾਡਾ ਸੁਨੇਹਾ ਪਹੁੰਚ ਜਾਏਗਾ। ਬਜ਼ੁਰਗੋ ਤੁਹਾਡਾ ਬਹੁਤ ਸ਼ੁਕਰੀਆ। ਲਓ ਜੀ ਅੱਜ ਅਸੀਂ ਆਏ ਸੀ ਬਾਰਾਮੰਗਾ ਪਿੰਡ ਦੇ ਵਿੱਚ ਬਜ਼ੁਰਗ ਸਾਡੇ ਨਾਲ ਬੈਠੇ ਨੇ ਸਾਦਾ ਖੂਬਸੂਰਤ ਉਹ ਰੂਹਾਂ ਨੇ ਜਿਨ੍ਹਾਂ ਨੇ ਅੰਨ ਵੰਡਿਆ ਪੰਜਾਬ ਵੇਖਿਆ ਔਰ ਤੁਸੀਂ ਇਹਨਾਂ ਦੇ ਅਲਫਾਜ਼ ਤੋਂ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਦੌਰ ਉਹ ਵੇਲਾ ਉਸ ਵੇਲੇ ਫਿਰ ਸਾਡਾ ਸੱਭਿਆਚਾਰ ਆਪਸ ਦੇ ਵਿੱਚ ਪ੍ਰੇਮ ਪਿਆਰ ਕਿੱਦਾਂ ਦਾ ਹੋਣਾ ਔਰ 47 ਨੇ ਜੋ ਵੰਡ ਪਾਈ ਹੈ ਉਸ ਤੋਂ ਆਪ ਸਭ ਖੂਬ ਵਾਕਿਫ ਵੀ ਹੋ। ਇਹ ਉਹੀ ਬਜ਼ੁਰਗ ਨੇ ਜਿਨ੍ਹਾਂ ਨੇ ਉਸ ਦੌਰ ਦੀਆਂ ਸਾਂਝਾਂ ਵੀ ਵੇਖੀਆਂ ਔਰ 47 ਦੇ ਵਿੱਚ ਹੋਣ ਵਾਲੀ ਕਤਲੋ ਗਾਰਤ ਵੀ ਵੇਖੀ। ਇਹ ਸਾਡੀਆਂ ਜੜ੍ਹਾਂ ਨੇ ਔਰ ਇਸ ਕਰਕੇ ਹੀ ਇਹਨਾਂ ਕੋਲ ਆ ਕੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਨਾ ਸਿਰਫ ਗੱਲਾਂ ਬਾਤਾਂ ਕਰਦੇ ਹਾਂ ਬਲਕਿ ਰਿਕਾਰਡ ਕਰਕੇ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਰੱਖਦੇ ਹਾਂ ਕਿ ਜਦੋਂ ਕਦੀ ਕਿਤੇ ਕੋਈ ਪੰਜਾਬ ਤੇ ਸਰਚ ਹੋਵੇ ਤੇ ਸਾਡਾ ਅਸਲ ਪੰਜਾਬ ਜਿਹੜਾ ਹੈ ਉਹ ਆਉਣ ਵਾਲੀ ਪੀੜ੍ਹੀ ਤੱਕ ਜਿਹੜਾ ਹੈ ਪਹੁੰਚ ਸਕੇ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ ਕਿਸੇ ਧਰਮ ਕਿਸੇ ਮੁਲਕ ਦੇ ਖਿਲਾਫ ਕੋਈ ਵੀ ਗੱਲਬਾਤ ਕਰਨਾ ਨਹੀਂ ਹੈ ਬਲਕਿ ਹਕੀਕਤ ਦੇ ਵਿੱਚ ਆਪਣੀ ਪੰਜਾਬ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਦੱਸਦੇ ਹਾਂ ਔਰ ਇਸ ਤਰ੍ਹਾਂ ਦੀਆਂ ਕਹਾਣੀ
ਆਪ ਜੀ ਦੇ ਰੂਬਰੂ ਪੇਸ਼ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।